चलो चलो जी, करो चलो जी, सही साहब शुरू करो जी। बंद नंबर 602 तो शुरू करना है डॉक्टर साहब जी। राजा आखदा पुछो खां ए छापा इत्थों दामने नाल चमोड़िया जे राह ਜਾਂਦੜੇ ਕਿਸੇ ਨਾ ਪੌਣ ਚੰਬੜ ਐ ਭੂਤਨਾ ਕਿੱਥੋਂ ਸਹੋੜਿਆ ਜੇ ਸਾਰੇ ਮੁਲਕ ਜੋ ਝਗੜਦਾ ਨਾਲ ਫਿਰਿਆ ਕਿਸੇ ਹਟਕਿਆ ਤੇ ਨਾ ਹੀ ਹੋੜਿਆ ਜੇ ਵਾਰਿਸ਼ਾ ਕੁਸੰਬੇ ਦਾ ਫੋਗ ਵਾਂਗੂ ਉਹਦਾ ਉਹਦਾ ਉਕੜਾ ਰਸਾ ਨਿਚੋੜਿਆ ਜੇ ਰਾਜਾ ਕਹਿੰਦਾ ਹੈ ਕਿ ਇਹ ਜਿਹੜਾ ਛਾਪਾ ਹੈ, ਮਤਲਬ ਜਿਹੜਾ ਰਾਂਝਾ ਹੈ, ਇਹਨੂੰ ਦਾਮਨ ਦੇ ਨਾਲ, ਝੋਲੀ ਦੇ ਨਾਲ ਕਿੱਥੋਂ, ਛਾਪੇ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ, ਦਰਖਤ ਦੀ ਵੱਡੀ ਟਾਹਣੀ, ਉਹਨੂੰ ਛਾਪਾ ਕਹਿੰਦੇ ਨੇ। ਛੋਟੀ ਨੂੰ ਛਮਕ ਕਹਿੰਦੇ ਨੇ ਤੇ ਵੱਡੇ ਨੂੰ ਛਾਪਾ ਕਹਿੰਦੇ ਨੇ। ਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ, ਇਹ ਪੂਤਨਾ ਕਿੱਥੋਂ ਚਮੋੜਿਆ ਜੇ। ਉਹ ਸਵਾਲ ਕਰਦਾ ਹੈ ਕਿ ਰਾਹ ਜਾਂਦਿਆਂ ਤੇ ਕਿਸੇ ਨੂੰ ਕੋਈ ਨਹੀਂ ਨਾ ਚੰਬੜ ਜਾਂਦਾ, ਤੇ ਇਹ ਭੂਤਨਾ ਤੁਸੀਂ ਕਿੱਥੋਂ, ਮਤਲਬ ਕੋਈ ਪਿੱਛੇ ਰੀਜ਼ਨ ਹੋਏਗੀ ਨਾ ਇਹਦੇ ਕਿ ਇਹ ਚੰਬੜ ਗਿਆ। ਸਾਰੇ ਮੁਲਕ ਜੋ ਝਗੜਦਾ ਨਾਲ ਫਿਰਿਆ ਕਿਸੇ ਹੁਟਕਿਆ ਤੇ ਨਾ ਹੀ ਹੋੜਿਆ ਹੈ। ਇਹ ਸਾਰੇ ਮੁਲਕ ਵਿੱਚ ਲੋਕਾਂ ਨਾਲ ਝਗੜਾ ਕਰਦਾ ਰਿਹਾ ਤੇ ਇਹਨੂੰ ਕਿਸੇ ਨੇ ਰੋਕਿਆ ਨਹੀਂ। ਬਾਰਿਸ਼ਾ ਕਸੁੰਬੇ ਦੇ ਫੋਗ ਵਾਂਗੂ ਇਹ ਉਹਦਾ ਉਕੜਾ ਰਸਾ ਨਿਚੋੜਿਆ ਜੇ। ਬਾਰਿਸ਼ਾ ਜਿਵੇਂ ਕੁਸੰਬਾ ਇੱਕ ਇੱਕ ਆਪਣਾ ਇਹ ਲਾਲ ਰੰਗ ਦਾ ਫੁੱਲ ਹੁੰਦਾ ਹੈ, ਔਰ ਉਹ ਕੁਸੰਬੇ ਦੇ ਫੁੱਲ ਨੂੰ ਨਿਚੋੜ ਕੇ ਤੇ ਲਾਲ ਰੰਗ ਵੀ ਬਣਾਇਆ ਜਾਂਦਾ। ਉਹਦਾ ਸ਼ਾਹ ਹੁਸੈਨ ਦੀ ਵੀ ਕਾਫੀ ਹੈ, ਮੈਂ ਕੁਸੰਬੜਾ ਚੁਣ ਚੁਣਹਾਰੀ। ਵਾਰਿਸ बुल्ले शाह ਹਾਂ, ਬੁੱਲੇ ਸ਼ਾਹ ਹੈ, ਬੁੱਲੇ ਸ਼ਾਹ, ਠੀਕ ਹੈ। ਵਾਰਿਸ ਸ਼ਾਹ ਕੁਸੰਬੇ ਦੇ ਫੋਗ ਵਾਂਗੂ, ਤੇ ਫੋਗ ਦਾ ਮਤਲਬ ਹੁੰਦਾ ਹੈ ਜਿਹੜੀ ਕੀ ਕਹਿੰਦੇ ਨੇ ਜੀ ਫੋਗ ਨੂੰ, ਜਿਹੜਾ ਵਿੱਚੋਂ ਰਸਾ ਕੱਢ ਲਿਆ ਜਾਏ ਤੇ ਬਾਕੀ ਜੋ रस कट लिया ते जेड़ा फिर वो जेड़ा ਆਹੋ ਫੋਗ ਵਾਂਗੂ ਉਹਦਾ ਉਕੜਾ ਰਸਾ ਨਿਚੋੜਿਆ ਜਾਏ। ਉਕੜਾ ਦਾ ਮਤਲਬ ਮੁਕੰਮਲ, ਉਹਦਾ ਪੂਰਾ ਜਿਹੜਾ ਰਸਾ ਸੀ, ਰਸ ਸੀ ਜਿਹੜਾ ਉਹਦਾ, ਉਹ ਸਾਰੇ ਦਾ ਸਾਰਾ ਜਿਹੜਾ ਨਿਚੋੜ ਲਿਆ ਗਿਆ ਹੈ। ਇੱਕ ਹੋਰ ਇਹਦਾ ਹੈਗਾ, ਉਹ ਵੀ ਕਹਿੰਦੇ ਨਾ ਜਨ ਜਾਸੀ ਮੈਂਡਾ ਹੱਥ ਨਾ ਲਾਈ ਕਸੁੰਬੜੇ, ਉਹ ਇਹੀ ਚੀਜ਼ ਹੈ। ਹਾਂ, ਬਿਲਕੁਲ ਬਿਲकुल। ਇਹ ਕੋਈ ਜ਼ਹਿਰੀਲਾ ਵੀ ਹੁੰਦਾ? ਨਹੀਂ, ਜ਼ਹਿਰੀਲਾ ਤੇ ਨਹੀਂ ਹੁੰਦਾ, ਇਹ ਤੇ ਮੈਂ ਨਹੀਂ ਸੁਣਿਆ ਕਦੀ, ਲੇਕਿਨ ਇਹਦੇ ਨਾਲ ਇਹ ਲਾਲ ਰੰਗ ਚੜਾਉਣ ਲਈ ਵਰਤਿਆ ਜਾਂਦਾ ਸੀ। ਅੱਛਾ, ਮੈਂ ਅਗਲਾ ਪੜ੍ਹਦਾ ਜੀ। ਹਾਂਜੀ। ਕਿੱਥੋਂ ਆਇਆ ਕਾਲ ਵਿੱਚ ਭੁੱਖ ਮਰਦਾ, ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ। ਲੋਕ ਕਰਨ ਵਿਚਾਰ ਜਵਾਨ ਬੇਟੀ, ਉਹਨੂੰ ਫਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ। ਸ਼ੈਲ ਨੱਢੜੀ ਵੇਖ ਕੇ ਮਗਰ ਲੱਗਾ, ਹਿੱਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ। ਮਹੀਂ ਚਾਰ ਕੇ ਮੱਚਿਆ ਦਾਵਿਆਂ ਤੇ, ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ। ਮੌਜੂ ਚੌਧਰੀ ਦਾ ਪੁੱਤ ਆਖਦੇ ਸਨ, ਪਿੱਛ ਲੱਗ ਹਜ਼ਾਰੇ ਦੀਆਂ ਢੋਲੀਆਂ ਦਾ। ਢੋਲੀਆਂ ਦਾ ਹੱਕ ਕਰੀ ਜੋ ਉਮਰ ਖਿਤਾਬ ਕੀਤਾ, ਹੱਥ ਵੱਢਣਾ ਝੂਠੀਆਂ ਰੋਲੀਆਂ ਦਾ। ਨੌ ਸ਼ੀਰਵਾਂ ਗਧੇ ਦਾ ਅਦਲ ਕੀਤਾ, ਅਤੇ ਕੰਜਰੀ ਅਦਲ ਤਬੋਲੀਆਂ ਦਾ। ਨਾਦ ਖਪਰੀ ਠੱਗੀ ਦੇ ਬਾਬ ਸਾਰੇ, ਚੇਤਾ ਕਰੀ ਧਿਆਨ ਜੇ ਝੋਲੀਆਂ ਦਾ। ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ, ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ। ਕੰਗੀ ਲੋਹੇ ਦੀ ਤਾਏ ਕੇ ਪਟੇ ਵਾਹੇ, ਸਰਦਾਰ ਹੈ ਵੱਡੇ ਕੰਬੋਲੀਆਂ ਦਾ। ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ, ਬਣਿਆ ਮੱਕਿਆਂ ਬਾਲਕਾਂ ਔਲੀਆਂ ਦਾ। ਵਾਰਸ ਸ਼ਾਹ ਸਭ ਐਬ ਦਾ ਰੱਬ ਮਹਿਰਮ, ਐਵੇਂ ਸਾਂਗ ਹੈ ਪਗੜੀਆਂ ਭੋਲੀਆਂ ਦਾ। ਕਿਆ ਬਾਤ। ਇੱਥੋਂ ਹੁਣ ਰਾਂਝੇ ਦੇ ਬਾਰੇ 'ਚ
ਜਿਹੜੇ ਖੇੜੇ ਨੇ ਉਹ ਹੁਣ ਬਿਆਨ ਦੇ ਰਹੇ ਨੇ। ਕਿੱਥੋਂ ਆਇਆ ਕਾਲ ਵਿੱਚ ਭੁੱਖ ਮਰਦਾ, ਮਤਲਬ ਜਿੱਥੇ ਡਰਾਊਟ ਪੈ ਗਿਆ ਹੋਵੇ ਇਹ ਕਿਸੇ ਉੱਥੋਂ ਭੁੱਖ ਮਰਦਾ ਆਇਆ। ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ, ਇਹ ਮਹਿਰ ਦੀਆਂ ਮੱਝਾਂ ਦਾ ਚਰਾਉਣ ਵਾਲਾ ਸੀ, ਚਾਕ ਸੀ। ਲੋਕ ਕਰਨ ਵਿਚਾਰ ਜਵਾਨ ਬੇਟੀ, ਉਹਨੂੰ ਫਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ, ਮਤਲਬ ਮਹਿਰ ਨੂੰ ਲੋਕੀ ਇਹ ਉਹਦੀ ਕੁੜੀ ਬਾਰੇ ਗੱਲਾਂ ਕਰਦੇ ਸਨ ਤੇ ਉਹਨੂੰ ਸ਼ਰੀਕਾਂ ਦੀ ਜਿਹੜੀ ਬੋਲੀਆਂ ਨੇ, ਤਾਨੇ ਜਿਹੜੇ ਨੇ, ਉਹਨਾਂ ਦੀ ਬੜੀ ਫਿਕਰ ਲੱਗੀ ਹੋਈ ਸੀ। ਛੈਲ ਨੜੜੀ ਵੇਖ ਕੇ ਮਗਰ ਲੱਗਾ, ਖਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ। ਇਹ ਜਿਹੜੀ ਯਾਨੀ ਨੜੜੀ ਜਵਾਨ ਕੁੜੀ, ਛੈਲ ਮਤਲਬ ਜਿਹੜੀ ਨਖਰੇ ਵਾਲੀ, ਉਹਨੂੰ ਵੇਖ ਕੇ ਉਹਦੇ ਪਿੱਛੇ ਲੱਗ ਗਿਆ। ਤੇ ਇਹ ਜਿਹੜੀ ਸਿਆਲਾਂ ਦੀਆਂ ਗੋਲੀਆਂ ਸਨ, ਮਤਲਬ ਸਿਆਲਾਂ ਦੀਆਂ ਜਿਹੜੀ ਨੌਕਰਾਣੀਆਂ ਸਨ ਨਾ, ਇਹ ਉਹਨਾਂ ਦੀ ਇਹਨੂੰ ਆਦਤ ਪਈ ਹੋਈ ਸੀ। ਤੇ ਫਿਰ ਇਹ ਹੀਰ ਤੱਕ ਪਹੁੰਚਿਆ। ਮਹੀਂ ਚਾਰ ਕੇ ਮੱਚਿਆ ਦਾਅਵਿਆਂ ਤੇ, ਮੱਝਾਂ ਚਾਰ ਕੇ ਤੇ ਫਿਰ ਇਹਨੇ ਦਾਅਵੇ ਸ਼ੁਰੂ ਕਰ ਦਿੱਤੇ ਕਿ ਹੀਰ ਮੇਰੀ ਆ। ਹੋਇਆ ਵਾਰ ਸੀ ਸਾਡੀਆਂ ਡੋਲੀਆਂ ਦਾ, ਤੇ ਇਹ ਸਾਡੀਆਂ ਕੁੜੀਆਂ ਦੀ ਡੋਲੀ ਚੁੱਕਣ ਤੱਕ ਆ ਗਿਆ। ਮੌਜੂ ਚੌਧਰੀ ਦਾ ਪੁੱਤ ਆਖਦੇ ਸਨ, ਪਛਲੱਗ ਹਜ਼ਾਰੇ ਦੀਆਂ ਢੋਲੀਆਂ ਦਾ। ਵੈਸੇ ਤੇ ਲੋਕੀ ਕਹਿੰਦੇ ਨੇ ਕਿ ਮੌਜੂ ਚੌਧਰੀ ਦਾ ਪੁੱਤ ਸੀ, ਪਰ ਇਹ ਤੇ ਲੱਗਦਾ ਹੈ ਕਿ ਹਜ਼ਾਰੇ ਦੇ ਢੋਲੀ ਨੇ, ਢੋਲ ਵਜਾਉਂਦੇ ਨੇ ਨਾ, ਉਹਨਾਂ ਦੀ ਬੀਵੀਆਂ ਦਾ ਵੀ ਇਹ ਕੋਈ ਪਿਛਲੀ ਔਲਾਦ ਹੈ। ਮਤਲਬ ਪਿਛਲੱਗ ਇਹੋ ਹੀ ਹੁੰਦਾ ਹੈ ਨਾ, ਕਿ ਜਿਹੜੀ ਬੀਵੀ ਦੇ ਨਾਲ ਬੱਚਾ ਹੁੰਦਾ ਉਹ ਪਿਛਲੱਗ ਹੁੰਦਾ ਹੈ। ਹੱਕ ਕਰੀ ਜੋ ਉਮਰ ਖਿਤਾਬ ਕੀਤਾ, ਹੱਥ ਵੱਢਣਾ ਝੂਟਿਆਂ ਰੋਲੀਆਂ ਦਾ। ਜੇ ਤੂੰ ਹੱਕ ਕਰੇ ਤੇ ਉਮਰ ਖਿਤਾਬ ਵਾਲਾ ਕਰੀ। ਤੁਹਾਨੂੰ ਮੈਂ ਦੱਸਿਆ ਸੀ ਉਮਰ ਖਿਤਾਬ ਨੇ ਕੀ ਕੀਤਾ ਸੀ। ਹੱਥ ਵੱਢਣਾ ਝੂਟਿਆਂ ਰੌਲੀਆਂ ਦਾ। ਤੇ ਜਿਹੜੇ ਝੂਠੇ ਤੇ ਜਿਹੜੇ ਗੇਮ ਦੇ ਵਿੱਚ ਮਿਸਗਿਵਨਸ ਕਰਦੇ ਨੇ, ਉਹ ਰੌਲੀ ਹੁੰਦੇ ਨੇ। ਨਾਦ ਖੱਪਰੀ ਠੱਗੀ ਦੇ ਬਾਬ ਸਾਰੇ, ਇਹਦੀ ਜਿਹੜੀ ਨੇ ਨਾਦ ਤੇ ਖੱਪਰੀ ਫੜੀ ਹੈ ਨਾ, ਇਹ ਸਭ ਇਹਦੀ ਠੱਗੀ ਦੇ ਸਮਾਨ ਨੇ। ਚੇਤਾ ਕਰੀ ਧਿਆਨ ਜੇ ਝੋਲਿਆਂ ਦਾ, ਇਹਦੇ ਜਿਹੜੇ ਝੋਲੇ ਨੇ ਉਹਨਾਂ ਦੇ ਵੀ ਧਿਆਨ ਕਰੀ ਕਿ ਇਹ ਸਭ ਨੇ ਠੱਗੀ ਦੇ ਸਮਾਨ ਬਣਾਏ ਨੇ। ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ, ਇਹ ਮੰਤਰ, ਇਹ ਜਾਦੂ ਜਾਣਦਾ ਹੈ। ਤੇ ਜਿਹੜਾ ਕਿਸੇ ਬਰਡ ਦਾ ਖੰਭ ਹੈ, ਪਾਰ ਹੈ ਜਿਹੜਾ, ਉਹਦੇ ਤੇ ਮੰਤਰ ਮਾਰ ਕੇ ਉਹਦਾ ਕੁੱਕੜ ਬਣਾ ਦਿੰਦਾ ਹੈ। ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ, ਤੇ ਜਿਹੜੀ ਨਿੰਮ ਦੀ ਕੌੜੀ ਜਿਹੜਾ ਫਲ ਹੁੰਦਾ ਨਾ, ਉਹਨੂੰ ਇਹ ਮੰਤਰ ਵਾਰ ਕੇ ਤੇ ਉਹਨੂੰ ਬੇਰ ਬਣਾ ਦਿੰਦਾ, ਅਸਲੀ ਬੇਰ ਬਣਾ ਦਿੰਦਾ। ਕੰਘੀ ਲੋਹੇ ਦੀ ਤਾ ਕੇ ਪਟੇ ਵਾਹੇ, ਇਹ ਤੁਹਾਨੂੰ ਪਤਾ ਨਾ ਕਿ ਕੰਘੀ ਨੂੰ ਤੁਸੀਂ ਔਰਤਾਂ ਤੋਂ ਜ਼ਿਆਦਾ ਜਾਣਦੀਆਂ ਹੋ ਕਿ ਕੰਘਾ ਜਿਹੜਾ ਹੈ ਉਹਨੂੰ ਤਾ ਕੇ ਤੇ ਵਾਲ ਜਿਹੜੇ ਨੇ ਉਹਨਾਂ ਨੂੰ ਸੈੱਟ ਕੀਤਾ ਜਾਂਦਾ। ਭਾਵੇਂ ਤੁਸੀਂ ਫਿਰ ਉਹਨਾਂ ਨੂੰ ਲੱਛੇਦਾਰ ਬਣਾ ਲਓ ਜਾਂ ਤੁਸੀਂ ਉਹਨਾਂ ਨੂੰ ਬੋੜ ਲਓ, ਉਹਦੇ ਨਾਲ ਹੋ ਜਾਂਦੇ ਨੇ। ਕੰਘੀ ਲੋਹੇ ਦੀ ਤਾ ਕੇ ਪਟੇ ਵਾਹੇ, ਸਰਦਾਰ ਹੈ ਵੱਡੇ ਕਬੋਲੀਆਂ ਦਾ। ਕਬੋਲੀ ਜਿਹੜੇ ਭੈੜੇ ਬੋਲ ਬੋਲਣ ਵਾਲੇ। ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ, ਯਾਨੀ ਇਹਦੇ ਕੋਲ ਐਸਾ ਜਾਦੂ ਹੈ ਕਿ ਇਹ ਅੰਬ ਜਿਹੜਾ ਹੈ ਉਹਨੂੰ ਤੰਦੂਰ, ਅੱਗ ਦੇ ਤੰਦੂਰ ਦੇ ਵਿੱਚ ਬੀਜ ਕੇ ਫਿਰ ਹਰਿਆ ਕਰ ਸਕਦਾ ਹੈ। ਬਣੇ ਮੱਕਿਓਂ ਬਾਲਕਾ ਔਲੀਆਂ ਦਾ, ਤੇ ਆਪਣੇ ਆਪ ਨੂੰ ਜ਼ਾਹਰ ਕਰਦਾ ਕਿ ਜਿਵੇਂ ਮੱਕੇ ਤੋਂ ਆਏ ਵਲੀ ਅੱਲਾ ਜਿਹੜੇ ਨੇ, ਇਹ ਉਹਨਾਂ ਦਾ ਸ਼ਾਗਿਰਦ ਹੈ, ਬਾਲਕਾ ਹੈ। ਵਾਰਿਸ ਸ਼ਾਹ ਸਭ ਐਬ ਦਾ ਰੱਬ ਮੁਹਰਮ, ਵਾਰਿਸ ਸ਼ਾਹ ਜਿੰਨੇ ਵੀ ਐਬ ਨੇ ਨਾ ਬੰਦਿਆਂ 'ਚ, ਉਹਨਾਂ ਨੂੰ ਸਿਰਫ ਰੱਬ ਜਾਣਦਾ ਹੈ। ਐਵੇਂ ਸਾਂਗ ਹੈ ਪਗੜੀਆਂ ਪੋਲੀਆਂ ਦਾ, ਇਹ ਜਿਹੜੀਆਂ ਯਾਨੀ ਪਗੜੀਆਂ ਤੇ ਉਹ ਵਿੱਚੋਂ ਜਿਹੜੀਆਂ ਪੋਲੀਆਂ ਨੇ, ਯਾਨੀ ਉਹ ਦੇ ਡੋਂਟ ਡਿਜ਼ਰਵ ਟੂ ਬੀ ਆਨਰਡ, ਤੇ ਇਹ ਉਹਨਾਂ ਦੀ ਸਿਰਫ ਸਾਂਗ ਹੈ, ਉਹਨਾਂ ਦੀ ਇਮੀਟੇਸ਼ਨ ਹੈ।
ਬਹੁਤ ਚਲੋ ਜੀ ਅੱਗੇ। ਸਰ ਜੀ ਜਿਹੜਾ ਇਹ ਕਹਿੰਦਾ ਹੈ ਕਿ ਵੀ ਇਹ ਨਮੋੜੀਆਂ ਨੂੰ ਆ ਕਰ ਦਿੰਦਾ ਹੈ ਤੇ ਉਹ ਕਰ ਦਿੰਦਾ, ਯਾਨੀ ਕਿ ਇਹਦੇ ਕੋਲ ਜਾਦੂ ਹੈ ਕਿ ਲੋਕਾਂ ਨੂੰ ਏਦਾਂ ਬੇਵਕੂਫ ਬਣਾ ਰਿਹਾ? ਨਹੀਂ, ਉਹ ਮਤਲਬ ਇੱਥੋਂ ਤੇ ਇਹ ਲੱਗਦਾ ਕਿ ਉਹਦੇ ਕੋਲ ਜਾਦੂ ਹੈ। ਅੱਛਾ, ਮੈਨੂੰ ਲੱਗਦਾ ਸੀ ਕਿ ਵੀ ਇਹ ਬੇਵਕੂਫ ਬਣਾ ਰਿਹਾ ਲੋਕਾਂ ਨੂੰ। ਨਹੀਂ, ਮਤਲਬ ਇਹ ਹੈ ਕਿ ਇੱਥੇ ਉਹ ਨਹੀਂ। ਹਾਂਜੀ, ਡਾਕਟਰ ਸਾਹਿਬ ਇਹ ਜਿਹੜਾ ਕੰਗੀ ਤਾ ਕੇ ਪੱਟੇ ਵਾਂਦਾ ਇਹਦੇ ਹਾਂ। ਅਸਲੀ ਉਹ ਜਿਹੜੀ ਗੈਜਟ ਹੀ ਸਟ੍ਰੇਟ ਆਇਆ ਨੂੰ ਉਸਨੀ ਡਿਸਕ੍ਰਿਪਸ਼ਨ ਹੀ ਤੁਸਾਂ ਕੀ ਨਹੀਂ ਪਤਾ ਸੀ ਇਹ ਬੀਬਾ ਜੀ ਤੇ ਵਧੀਆ ਸਮਝ ਸਣ ਅਸਾਂ ਜਿਹੜੇ ਬਾਲ Yeah. ਸਟ੍ਰੇਟ ਆਇਨ ਕਰਨੇ ਆ। ਹਾਂ, ਐਗਜ਼ੈਕਟਲੀ ਉਹੀ ਹੈ। Yeah. ਤੇ ਬਰਾਬਰ। ਸਰ ਜੀ ਆਲਸੋ ਜਿਹੜਾ ਪਿਛਲੱਗ ਹੈ, ਇਜ਼ ਇਟ ਇਲੀਜੀਟਿਮੇਟ ਕਿ ਵੀ ਉਹੀ ਜਿਹੜਾ ਮਤਲਬ ਇਜ਼ ਦੈਟ ਇਲੀਜੀਟਿਮੇਟ? ਜਿਹੜਾ ਅਗਰ ਬੀਵੀ ਦੀ ਪਹਿਲੇ ਸ਼ਾਦੀ ਹੋਈ ਹੈ ਤੇ ਅੱਛਾ, ਉਹਦੇ ਵਿੱਚ ਸ਼ਾਦੀ ਬੱਚਾ ਵਾਲਾ। ਕੋਈ ਹੋ ਗਿਆ ਤੇ ਉਹ ਜਦੋਂ ਉਹਨੇ ਦੂਸਰੇ ਬੰਦੇ ਨਾਲ ਸ਼ਾਦੀ ਕੀਤੀ ਤੇ ਉਹ ਹਮ। ਬੱਚਾ ਜਿਹੜਾ ਉਹਦੀ ਆਪਣੀ ਮਾਂ ਨਾਲ ਆਇਆ ਉਹ ਪਿਛਲੱਗ ਹੈ। ਡਾਕਟਰ ਯਾਨੀ ਕਿ ਸਾਹਿਬ ਤੁਹਾਨੂੰ ਜਿਹੜੀ ਤੁਹਾਨੂੰ ਬੀਵੀ ਮਿਲੀ ਆ ਉਹ ਸੈਕੰਡ ਰੇਟ ਕਾਈਂਡ ਆਫ, ਤੁਹਾਨੂੰ ਅੱਛੀ ਬੀਵੀ, ਮਤਲਬ ਕਿ ਤੁਹਾਨੂੰ ਐਡੀ ਵਧੀਆ ਬੀਵੀ ਨਹੀਂ, ਨਹੀਂ ਉਹਦੇ ਮਿਲੀ। ਚ ਨਹੀਂ, ਜਿਹੜਾ ਲਫ਼ਜ਼ ਪਿਛਲੱਗ ਹੈ ਨਾ ਉਹਦੇ ਵਿੱਚ ਅੱਛੇ ਬੁਰੇ ਦਾ ਕੋਈ ਸੈਂਸ ਨਹੀਂ ਹੈਗਾ। ਉਹ ਅੱਛਾ, ਸਿੰਪਲ ਫੈਕਟ ਹੈ ਕਿ ਉਹ ਤੁਹਾਡੀ ਬੀਵੀ ਦਾ ਜਿਹੜਾ ਪਿਛਲੀ ਸ਼ਾਦੀ 'ਚ ਪੈਦਾ ਹੋਇਆ ਬੱਚਾ ਹੈ। ਠੀਕ ਹੈ। ਡਾਕਟਰ ਸਾਹਿਬ ਅਸਾਂ ਨੀ ਜ਼ਬਾਨ ਵਿੱਚ ਨਾ ਉਸकी ਸਕੁੱਤਰ ਆਖਣੇ, ਪੁੱਤਰ ਤੇ ਸਕੁੱਤਰ ਅੱਛਾ, ਪਿਛਲੱਗ ਕੀ ਜੀ। ਸਾਡੇ ਤੇ ਪਿਛਲਾਗੀ ਕਹਿੰਦੇ ਨੇ। ਬਰਾਬਰ। ਚਲੇ ਜੀ ਮਾੜੀ 604। ਹਾਂਜੀ, ਕਾਜ਼ੀ ਆਖਿਆ ਬੋਲ ਫਕੀਰ ਮੀਆਂ ਛੱਡ ਝੂਠ ਦੇ ਛੱਡ ਝੂਠ ਤੇ ਦਬ ਦੜੇੜਿਆਂ ਨੂੰ ਅਸਲ ਗੱਲ ਸੋ ਆਖ ਦਰਗਾਹ ਅੰਦਰ ਲਾ ਯਜ਼ਕਰ ਝਗੜੀਆਂ ਝੇੜਿਆਂ ਨੂੰ ਸਾਰੇ ਦੇਸ ਵਿੱਚ ਠਿੱਠ ਹੋਸਨੇ ਨੱਡੀ ਦੋਵੇਂ ਫੜੇ ਹੁਆ ਆਪਣੇ 2 ਮਿੰਟ ਡਾਕਟਰ ਸਾਹਿਬ। ਸਾਰੇ ਦੇਸ ਵਿੱਚ ਠਿੱਠ ਹੋਸਨੇ ਨੱਡੀ ਦੋਵੇਂ ਫੜੇ ਹੋ ਆਨੇ ਫੇੜਿਆਂ ਨੂੰ ਪਿੱਛੇ ਮੇਲ ਕੇ ਚੋਇਆ ਰਿੜਕ ਆਈ ਉਹ ਰਵਾ ਸੀ ਵਕਤ ਸਹੇੜਿਆਂ ਨੂੰ ਇਹਨਾਂ ਜੱਟਾਂ ਦੀ ਸ਼ਰਮ ਜੇ ਲਾ ਸੱਟੀ ਖੁਆਰ ਕੀਤਾ ਜੇ ਸਿਆਲਾਂ ਤੇ ਖੇੜਿਆਂ ਨੂੰ ਭਲਾ ਮਿਚਿਓ ਆਨ ਕੇ ਦਾਵਿਆਂ ਪਹਿਲਾ ਮੱਛੀਓਂ। ਅੱਛਾ, ਮਾੜੇ ਕੋਲ ਭਲਾ ਲਿਖਾ ਹੈ ਚਲੇ ਪਹਿਲਾ ਮਿਚਿਓ ਆਨ ਕੇ ਦਾਵਿਆਂ ਤੇ ਸਲਾਮ ਹੈ ਵੱਲ ਛੱਲੀਆਂ ਤੇਰਿਆਂ ਨੂੰ ਆਭੂ ਭੁਨ ਦੀਆਂ ਝਾੜ ਕੇ ਚੁੱਭ ਚੱਕੂ ਹੁਣ ਵੋਟਰੀ ਦੇ ਇਹ ਖੇੜਿਆਂ ਨੂੰ ਆਓ ਵੇਖ ਲਓ ਸੁਣਨ ਗਿਣਨ ਵਾਲਿਓ ਇਹ ਮੱਲਾ ਜੇ ਡੁੱਬਦੇ ਬੇੜਿਆਂ ਨੂੰ। ਵਾਹ। ਆਓ ਵੇਖ ਲਓ ਸੁਣਨ ਗਿਣਨ ਵਾਲਿਓ ਇਹ ਮੱਲਾ ਜੇ ਡੁੱਬਦੇ ਬੇੜਿਆਂ ਨੂੰ ਦੁਨੀਆਦਾਰ ਨੂੰ ਔਰਤਾਂ ਜ਼ੁਹਦ ਫਕਰਾਂ ਮੀਆਂ ਛੋੜ ਕਰ ਸੱਥ ਦੀਆਂ ਝੇੜਿਆਂ ਨੂੰ ਕਾਜ਼ੀ ਬਹੁਤ ਜੇ ਆਉਂਦਾ ਤਰਸ ਤੈਨੂੰ ਬੇਟੀ ਆਪਣੀ ਬਖਸ਼ ਦੇ ਖੇੜਿਆਂ ਨੂੰ ਨਿਤ ਮਾਲ ਪਰਾਏ ਜੋ ਚੋਰ ਖਾਂਦੇ ਇਹ 10 ਮਸਲੇ ਰਾਹੇ ਬੇੜਿਆਂ ਨੂੰ ਗਨੀ ਕੁਲ ਜਹਾਨ ਦੇ ਪਕੜੀਂਗੇ ਵਾਰਿਸ ਸ਼ਾਹ ਫਕੀਰ ਦੇ ਫੇੜਿਆਂ ਨੂੰ। ਅੱਛਾ ਜੀ। ਕਾਜ਼ੀ ਆਖਿਆ ਬੋਲ ਫਕੀਰ ਮੀਆਂ ਛੱਡ ਝੂਠ ਦੇ ਦਬ ਦਰੇੜਿਆਂ ਨੂੰ। ਤੂੰ ਸੱਚੀ ਗੱਲ ਕਰ ਤੇ ਇਹ ਜਿਹੜਾ ਤੂੰ ਰੋਬ ਨਾਲ ਜਿਹੜੇ ਝੂਠ ਬੋਲ ਰਿਹਾ ਨਾ, ਇਹਨੂੰ ਇਨਸਲਟ ਕਰ ਰਿਹਾ, ਇਹਨੂੰ ਛੱਡ। ਅਸਲ ਗੱਲ ਸੋ ਆਖ ਦਰਗਾਹ ਅੰਦਰ, ਮਤਲਬ ਇਸ ਦਰਬਾਰ ਦੇ ਵਿੱਚ ਅਸਲੀ ਗੱਲ ਦੱਸ। ਲਾਏ ਜ਼ਿਕਰ ਝਗੜਿਆਂ ਝੇੜਿਆਂ ਨੂੰ। ਲਾਏ ਜ਼ਿਕਰ ਦਾ ਮਤਲਬ ਇਹ ਜ਼ਿਕਰ ਛੱਡ ਦੇ, ਇਹ ਝਗੜਿਆਂ ਝੇੜਿਆਂ ਵਾਲੇ ਜ਼ਿਕਰ ਛੱਡ ਦੇ। ਸਾਰੇ ਦੇਸ਼ ਵਿੱਚ ਠੱਠ ਹੋ ਸਣੇ ਨੱਡੀ ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ। ਸਾਰੇ ਦੇਸ਼ ਵਿੱਚ ਤੂੰ ਮੈਂ ਸਮੇਤ ਨੱਡੀ ਦੇ, ਤੂੰ ਤੇ ਤੇਰੀ ਨੱਡੀ, ਤੁਸੀਂ ਠੱਠ ਹੋਏ, ਤੁਹਾਡੀ ਮਤਲਬ ਮਜ਼ਾਕ ਉਡਾਇਆ ਗਿਆ। ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ ਤੇ ਤੁਸੀਂ ਦੋਵੇਂ ਆਪਣੇ ਆਪਣੇ ਚੱਕਰਾਂ ਦੀ ਵਜ੍ਹਾ ਤੋਂ ਫੜੇ ਗਏ। ਪਿੱਛੇ ਮੇਲ ਕੇ ਚੋਇਆ ਰਿੜਕਿਆ ਹੀ ਉਹ ਰਵਾ ਸੀ ਵਕਤ ਸਹੇੜਿਆਂ ਨੂੰ। ਪਹਿਲਾਂ ਮਤਲਬ ਜਦੋਂ ਤੂੰ
ਉਹਨਾਂ ਦੀਆਂ ਮੱਝਾਂ ਚਾਰਦਾ ਤੇ ਉੱਥੋਂ ਪਿੱਛੇ ਮੇਲ ਕੇ ਇਕੱਠਾ ਕਰਕੇ ਤੇ ਤੂੰ ਚੋਂਦਾ ਰਿੜਕਦਾ ਸਾਂ ਉਹਨਾਂ ਦਾ ਦੁੱਧ। ਉਹ ਉਦੋਂ ਜਿਹੜੇ ਉਸ ਵੇਲੇ ਸਨ, ਉਸ ਵੇਲੇ ਉਹ ਰਵਾ ਸੀ, ਉਸ ਵੇਲੇ ਉਹ ਦਰੁਸਤ ਸੀ ਹੋਏਗਾ। ਉਹਨਾਂ ਜੱਟਾਂ ਦੀ ਸ਼ਰਮ ਜੇ ਲਾਡ ਸੁੱਟੀ, ਖਾਰ ਕੀਤਾ ਹੀ ਸਿਆਲਾਂ ਤੇ ਖੇੜਿਆਂ ਨੂੰ। ਇਹ ਤੇ ਸਾਫ਼ ਹੀ ਹੈਗਾ। ਪਹਿਲਾਂ ਮੱਛੀਓਂ ਆਣ ਕੇ ਦਾਅਵਿਆਂ ਤੇ, ਪਹਿਲੇ ਤੇ ਤੂੰ ਆਣ ਕੇ ਕਲੇਮ ਕੀਤੇ, ਤੇ ਸਲਾਮ ਹੈ ਵੱਲ ਛੱਲਾਂ ਤੇਰਿਆਂ ਨੂੰ, ਤੇ ਤੇਰੇ ਜਿਹੜੇ ਵੱਲ ਛਲ ਨੇ, ਡਿਸੈਪਸ਼ਨਸ ਨੇ, ਉਹਨਾਂ ਨੂੰ ਅਸੀਂ ਸਲਾਮ ਸਲੂਟ ਕਰਨੇ ਆ। ਆਬੂ ਭੁੰਦਿਆਂ ਝਾੜ ਕੇ ਚੱਬ ਚੁੱਕੋ। ਆਬੂ ਹੁੰਦੇ ਨੇ ਜਿਹੜੇ ਆਪਣਾ ਕਣਕ ਦੇ ਅੱਧੇ ਪੱਕੇ ਹੋਏ ਜਿਹੜੇ ਦਾਣੇ ਹੁੰਦੇ ਨੇ ਨਾ, ਉਹਨਾਂ ਨੂੰ ਭੁੰਨਿਆ ਜਾਂਦਾ ਹੈ ਤੇ ਉਹਨਾਂ ਨੂੰ ਚੱਬਿਆ ਜਾਂਦਾ, ਉਹਨੂੰ ਆਬੂ ਕਹਿੰਦੇ ਨੇ। ਆਬੂ ਭੁੰਦਿਆਂ ਝਾੜ ਕੇ ਚੱਬ ਚੁੱਕੋ। ਚੱਬਣ ਦਾ ਮਤਲਬ ਹੈ, ਮਤਲਬ ਉਹਨੂੰ ਤੂੰ ਚਬਾ ਚੁੱਕਿਆ। ਹੁਣ ਵੋਟੜੀ ਦੇ ਇਹ ਖੇੜਿਆਂ ਨੂੰ। ਹੁਣ ਬੰਦੇ ਦਾ ਪੁੱਤਰ ਮੰਨ ਤੇ ਇਹ ਜਿਹੜੀ ਵੋਟੀ ਹੈ ਖੇੜਿਆਂ ਨੂੰ ਦੇ ਦੇ। ਆਓ ਵੇਖ ਲੋ ਸੁਣ ਗਿਣਨ ਵਾਲਿਓ ਇਹ ਮੱਲਾ ਜੇ ਡੋਬਦੇ ਬੇੜਿਆਂ ਨੂੰ। ਮਤਲਬ ਉਹ ਕਹਿ ਰਿਹਾ ਕਿ ਦੇਖ ਲਓ, ਲੋਕੋ ਸੁਣ ਲਓ, ਇਹੋ ਜਿਹੇ ਮੱਲਾ ਹੁੰਦੇ ਨੇ ਜਿਹੜੇ ਆਪ ਹੀ ਬੇੜੇ ਡੋਬ ਦਿੰਦੇ ਨੇ। ਦੁਨੀਆਦਾਰ ਨੂੰ ਔਰਤਾਂ ਜ਼ੁਹਦ ਫਿਕਰਾਂ, ਮੀਆਂ ਛੋੜ ਕਰ ਹੱਥ ਦਿਆਂ ਜਿਹੜਿਆਂ ਨੂੰ। ਦੁਨੀਆਦਾਰ ਜਿਹੜੀ ਆ ਉਹ ਔਰਤਾਂ ਦੇ ਨਾਲ ਲੱਗਦੇ ਨੇ। ਜ਼ੋਦ ਜਿਹੜਾ ਫਕੀਰ ਜਿਹੜੇ ਨੇ ਉਹ ਜ਼ੋਦ ਕਮਾਉਂਦੇ ਨੇ, ਉਹ ਇਬਾਦਤ ਕਰਦੇ ਨੇ, ਤੇ ਤੂੰ ਇਹ ਸਭ ਝੇੜੇ ਵੇੜੇ ਛੱਡ ਦੇ। ਇਹ ਹੁਣ ਅੱਗੋਂ ਉਹ ਕਹਿ ਰਿਹਾ ਜਾਂ ਹੀਰ ਕਹਿ ਰਹੀ ਹੈ, ਕਾਜ਼ੀ ਬਹੁਤ ਜੇ ਆਮਦਾ ਤਰਸ ਤੈਨੂੰ, ਬੇਟੀ ਆਪਣੀ ਬਖਸ਼ ਦੇ ਖੇੜਿਆਂ ਨੂੰ। ਕਿ ਤੈਨੂੰ ਖੇੜਿਆਂ ਨਾਲ ਇੰਨੀ ਹਮਦਰਦੀ ਹੈ ਤੇ ਤੂੰ ਆਪਣੀ ਕੁੜੀ ਦੇ ਦੇ। ਨਿਤ ਮਾਲ ਪਰਾਏ ਜੋ ਚੋਰ ਖਾਂਦੇ, ਇਹ 10 ਮਸਲੇ ਰਾਤੀ ਭੇੜਿਆਂ ਨੂੰ। ਇਹ ਤੂੰ ਜਿਹੜੀ ਨਿਤ ਮਾਲ ਦੂਜਿਆਂ ਦਾ ਮਾਲ ਖਾਂਦੇ ਨੇ, ਮਤਲਬ ਤੂੰ ਦੂਜਿਆਂ ਦਾ ਮਾਲ ਖਾਣਾ, ਇਹ ਤੂੰ ਦੂਜਿਆਂ ਦਾ ਮਾਲ ਖਾਣ ਵਾਲਿਆਂ ਦੇ ਹੱਕ 'ਚ ਫੈਸਲੇ ਦਿੰਨਾ। ਇਹ 10 ਮਸਲੇ ਰਾਤੀ ਭੇੜਿਆਂ ਨੂੰ। ਇਹ ਜਿਹੜੇ ਹਨੇਰੇ ਵਿੱਚ ਤੂੰ ਇਹ ਮਤਲਬ ਚੋਰੀ ਦੇ ਕੰਮ ਕਰਨਾ, ਇਹ ਮਸਲਾ ਸਾਨੂੰ ਦੱਸ। ਛੱਡ ਜਾ ਹਯਾ ਦੇ ਨਾਲ ਜੱਟੀ, ਨਹੀਂ ਜਾਣ ਸੇ ਦੁਰਿਆਂ ਮੇਰਿਆਂ ਨੂੰ। ਇਹ ਹੁਣ ਉਹ ਕਾਜ਼ੀ ਕਹਿੰਦਾ ਹੈ ਕਿ ਸ਼ਰਮ ਹੀ ਤੇ ਤੂੰ ਇੱਕ ਜੱਟੀ ਨੂੰ ਛੱਡ ਜਾ, ਨਹੀਂ ਤੇ ਮੈਂ ਤੈਨੂੰ ਦੁਰੇ ਮਾਰਾਂਗਾ, ਹੰਟਰ ਮਾਰਾਂਗਾ। ਗਨੀ ਕੁੱਲ ਜਹਾਨ ਦਾ ਪਕੜੀਣਗੇ। ਗਨੀ ਦਾ ਮਤਲਬ ਹੁੰਦਾ ਹੈ ਜਿਹੜਾ ਬਹੁਤ ਭਰਪੂਰ ਮਾਲਦਾਰ ਹੋਵੇ। ਜਹਾਨ ਦੇ ਪਕੜੀਣਗੇ, ਜਿਹੜੇ ਬੜੇ ਵੱਡੇ ਦੌਲਤਮੰਦ ਨੇ ਉਹ ਫੜੇ ਜਾਣਗੇ। ਵਾਰਿਸ ਸ਼ਾਹ ਫਕੀਰ ਦਿਆਂ ਫੇੜਿਆਂ ਨੂੰ, ਮਤਲਬ ਫਕੀਰ ਦੇ ਜਿਹੜੇ ਫੇੜੇ ਨੇ ਉਹਨਾਂ ਵਿੱਚ ਵੱਡੇ ਵਲੀ ਵੀ ਜਿਹੜੇ ਨੇ ਉਹ ਵੀ ਫੜੇ ਜਾਂਦੇ ਨੇ। ਚਲੋ ਜੀ। He is amazing with that jawab back to the to the Qazi. ਹਾਂਜੀ। Okay, next one. Qazi kho ditti heer kheriyan nu, maro e fakir da golia je, vichon chor te yar hai lech landa, vekho baron wali te olia je, dagadar te jagru kalakari bin phere ban phere ਮਸ਼ਾਇਖ ਮੋਲਿਆ ਜੇ, ਜਦੋਂ ਦਗੇ ਤੇ ਆਵੇ ਤਾਂ ਸਫਾ ਗਾਲੇ, ਅੱਖੀ ਮੀਟ ਬੇ ਜਾਪੇ ਓਲਿਆ ਜੇ। ਅੱਛਾ ਜੀ। ਕਾਜ਼ੀ ਖੋ ਦਿੱਤੀ ਹੀਰ ਖੇੜਿਆਂ ਨੂੰ, ਮਾਰੋ ਇਹ ਫਕੀਰ ਦਗੋਲੀਆ ਜੇ। ਕਾਜ਼ੀ ਨੇ ਹੀਰ ਜਿਹੜੀ ਸੀ ਉਹ ਖੋ ਕੇ ਤੇ ਖੇੜਿਆਂ ਨੂੰ ਦੇ ਦਿੱਤੀ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਫਕੀਰ ਹੈ ਇਹ ਦਗੋਲੀ ਹੈ, ਦਗਾਬਾਜ਼ ਹੈ, ਦੋਹਰੇ ਕਰੈਕਟਰ ਦਾ ਹੈ। ਵਿੱਚੋਂ ਚੋਰ ਤੇ ਯਾਰ ਹੈ ਲੁੱਚ ਲੁੰਡਾ। ਇਹ ਵਿੱਚੋਂ ਚੋਰ ਤੇ ਯਾਰ ਤੇ ਲੁੱਚਾ ਹੈ,
ਬਾਹਰੋਂ ਵੇਖੋ, ਬਾਹਰੋਂ ਵਲੀ ਤੇ ਔਲੀਆ ਹੈ, ਤੇ ਬਾਹਰੋਂ ਇੰਜ ਦਿਸਦਾ ਜਿਵੇਂ ਇੱਕ ਬਹੁਤ ਅੱਲਾ ਦਾ ਵਲੀ ਹੋਵੇ। ਦਗਾਦਾਰ ਤੇ ਝਾਗੜੂ ਕਲਾਕਾਰੀ, ਇਹ ਦਗਾਦਾਰ ਜਿਹਨੂੰ ਦਾਗ ਲੱਗਾ ਹੋਵੇ, ਇਹ ਦਾਗੀ ਹੈ। ਤੇ ਝਾਗੜੂ ਜਿਹੜਾ ਕੋਰਲਸਮ ਹੋਵੇ। ਕਲਾਕਾਰੀ ਜਿਹੜਾ ਬੜੇ ਚੱਕਰ, ਬੜੇ ਫਨ ਫਰੇਬ ਜਾਣਦਾ ਹੋਵੇ। ਬਣ ਫਿਰੇ ਮਸ਼ਾਇਖ ਮੌਲੀਆ ਜੇ, ਮੌਲੀਆ ਦਾ ਮਤਲਬ ਅੱਲਾ ਵਾਲਾ, ਮੌਲਾ ਦਾ। ਤੇ ਇਹ ਫਿਰਦਾ ਇੰਜ ਹੈ ਜਿਵੇਂ ਮੌਲਾ ਦਾ ਇਹ ਕੋਈ ਬਣਾਇਆ ਹੋਇਆ ਸ਼ੇਖ ਹੈ। ਜਦੋਂ ਦਗੇ ਤੇ ਆਵੇ ਤਾਂ ਸਾਫ਼ ਗਾਲੇ, ਇਹ ਜਦੋਂ ਦਗਾਬਾਜ਼ੀ ਕਰਨ ਤੇ ਆਉਂਦਾ ਹੈ ਤੇ ਇਹ ਪੂਰੀ ਫੌਜਾਂ ਤਬਾਹ ਕਰ ਦਿੰਦਾ ਹੈ। ਅੱਖੀ ਮੀਟ ਸਹੇ ਜਾਪੇ ਰੌਲੀਆ ਜੇ, ਅੱਖੀ ਮੀਟ ਬਹੇ ਜਾਪੇ ਰੌਲੀਆ ਜੇ। ਤੇ ਇਹ ਅੱਖਾਂ ਮੀਟ ਕੇ ਇੰਜ ਬਹਿੰਦਾ ਜਿਵੇਂ ਕੋਈ ਇਹ ਰੌਲ ਹੋਵੇ, ਰੌਲ ਜਿਹੜਾ ਕਿ ਫਿਊਚਰ ਬਾਰੇ ਦੱਸਦਾ ਹੈ। ਅੱਛਾ ਜੀ, ਅੱਗੇ ਕਿਹਨੇ ਪੜ੍ਹਨਾ ਹੈ? ਅੱਗੇ ਮੈਂ ਪੜ੍ਹਨਾ ਡਾਕਟਰ ਸਾਹਿਬ? ਬੀਬਾ ਜੀ ਪੜ੍ਹਨਾ ਤੁਸੀਂ? ਉਹਨਾਂ ਕੋਲ ਹੈ ਨਹੀਂ ਹੈ। 606 ਬੰਦ ਡਾਕਟਰ ਸਾਹਿਬ। ਹੀਰ ਖੋ ਖੇੜੇ ਚੱਲੇ ਵਾਹੋ ਵਾਹੀ, ਰਾਂਝਾ ਰਿਹਾ ਮੂੰਹ ਕੁੰਜ ਹੈਰਾਨ ਯਾਰੋ। ਉੱਡ ਜਾਏ ਕੇ ਨਿਗੜੇ ਗਰਕ ਹੋਵੇ, ਵੇਲ ਦੇਸ ਨਾ ਜ਼ਮੀਨ ਅਸਮਾਨ ਯਾਰੋ। ਖੇਪ ਮਾਰ ਲਈਏ ਖੇਤੜੇ ਸੜੇ ਬੋਹਲ, ਹੱਕ ਅਮਲੀਆਂ ਦੇ ਰੁੜ ਜਾਣ ਯਾਰੋ। ਡੋਰਾਂ ਵੇਖ ਕੇ ਮੀਰ ਸ਼ਿਕਾਰ ਰੋਵਨ, ਹੱਥਾਂ ਜਿਨ੍ਹਾਂ ਦੇ ਦਿਓ ਬਾਜ਼ ਉੱਡ ਜਾਣ ਯਾਰੋ। ਵਾਹ ਵਾਹ। ਉਹਨਾਂ ਹੋਸ਼ ਤੇ ਅਕਲ ਨਾ ਥਾਂ ਰਹਿੰਦਾ, ਸਿਰੀ ਜਿਨ੍ਹਾਂ ਦੇ ਪਾਉਣ ਵਦਾਨ ਯਾਰੋ। ਹੀਰ ਲਾ ਕੇ ਕੁੰਡ ਹੈਰਾਨ ਹੋਈ, ਸੁੱਤੀ ਖਚਾ ਦੇ ਵਿੱਚ ਮੈਦਾਨ ਯਾਰੋ। ਤਿੱਖਾ ਦੀਦੜਾ ਵਾਂਗ ਮਹਾਸਤੀ, ਸਤੀ ਦੇ ਮਲ ਖੜੀ ਸੀ ਇਸ਼ਕ ਮੈਦਾਨ ਯਾਰੋ। ਵਿੱਚ ਓਢਨੀ ਸੈਮ ਦੇ ਨਾਲ ਛੁਪੀ, ਜਿਵੇਂ ਵਿੱਚ ਕਿਰਬਾਨ ਕਮਾਨ ਯਾਰੋ। ਖੁੰਡੇ ਅਤੇ ਚੁਗਾਨ ਲੈ ਦੇਸ ਨੱਠਾ, ਵੇਖਾਂ ਕਿਹੜੇ ਫੁੰਦ ਲੈ ਜਾਣ ਯਾਰੋ। ਚੁੱਪ ਛਲ ਹੋਲ ਬੋਲ ਨੋ ਰਹੀ ਜੱਟੀ, ਬਿਨਾ ਰੂਹ ਦੇ ਜਿਵੇਂ ਇਨਸਾਨ ਯਾਰੋ। ਵਾਹ। ਵਾਰਸ਼ਾ ਦੋਵੇਂ ਪਰੇਸ਼ਾਨ ਹੋਏ, ਜਿਵੇਂ ਪੜਿਆ ਲਾ ਹੌਲ ਸ਼ੈਤਾਨ ਯਾਰੋ। ਹੀਰ ਖੋ ਖੇੜੇ ਚੱਲੇ ਵਾਹੋ ਵਾਹੀ, ਵਾਹੋ ਦਵਾਈ ਦਾ ਮਤਲਬ ਤੇਜ਼ ਰਫ਼ਤਾਰ ਦੇ ਨਾਲ। ਰਾਂਝਾ ਰਿਹਾ ਮੂੰਹ ਅੱਜ ਹੈਰਾਨ ਯਾਰੋ, ਤੇ ਉਹ ਮੂੰਹ ਬੰਦ ਕਰਕੇ ਤੇ ਹੈਰਾਨ ਖੜਾ ਹੈ। ਉੱਡ ਜਾਏ ਕਿ ਨਿਗਰੇ ਗਰਕ ਹੋਵੇ, ਯਾਨੀ ਰਾਂਝੇ ਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਉਹ ਹਵਾ 'ਚ ਉੱਡ ਜਾਵੇ ਕਿ ਉਹ ਜ਼ਮੀਨ ਦੇ ਥੱਲੇ ਗਰਕ ਹੋ ਜਾਵੇ। ਦੋਵੇਂ ਹੋਵੇ, ਵੇਲ ਦੇਸ ਨਾ ਜ਼ਿਮੀ ਅਸਮਾਨ ਯਾਰੋ। ਇਹ ਵੇਲ ਨਹੀਂ ਹੈ, ਇਹ ਵੇਲ ਹੈ। ਵੇਲ ਦਾ ਮਤਲਬ ਹੈ ਸਪੇਸ, ਖਾਲੀ ਜਗ੍ਹਾ ਹੋਣਾ। ਕਿ ਜ਼ਮੀਨ ਅਸਮਾਨ ਜਿਹੜੀ ਹੈ ਉਹਦੇ ਵਿੱਚ ਕੋਈ ਥਾਂ ਨਹੀਂ ਜਿੱਥੇ ਉਹ ਆਪਣੇ ਆਪ ਨੂੰ ਲੁਕਾ ਲਵੇ। ਖੇਪ ਮਾਰੀਏ ਖੱਤਰੀ ਸੜੇ ਬੋਹਲ, ਖੇਪ ਦਾ ਮਤਲਬ ਹੁੰਦਾ ਹੈ ਖੇਪੀ। ਤੁਹਾਨੂੰ ਪਤਾ ਖੇਪ ਹੁੰਦਾ ਹੈ ਜਿਹੜੇ ਆਰਟੀਜ਼ਨਸ ਨੇ, ਉਹਨਾਂ ਨੂੰ ਜਿਹੜੀ ਸਾਲ ਦੀ ਮਿਹਨਤ ਦਿੱਤੀ ਜਾਂਦੀ ਹੈ ਔਰ ਉਹ ਆਮ ਤੌਰ ਦੇ ਉੱਤੇ ਫਸਲ ਦੀ ਸ਼ਕਲ 'ਚ ਹੁੰਦੀ ਹੈ, ਕਣਕ ਦਿੱਤੀ ਜਾਂਦੀ। ਖੇਪ ਮਾਰੀਏ ਖੱਤਰੀ ਸੜੇ ਬੋਹਲ, ਲੇਕਿਨ ਖੱਤਰੀ ਨੇ ਆ ਕੇ ਤੇ ਉਹਨੇ, ਯਾਨੀ ਜਿਹੜਾ ਮਨੀ ਲੈਂਡਰ ਹੈ, ਉਹਨੇ ਆ ਕੇ ਬੋਲ ਦੇ ਉੱਤੇ ਕਬਜ਼ਾ ਕਰਿਆ। ਸੜੇ ਬੋਲ ਜਿਹੜੇ ਨੇ ਲੋਕਾਂ ਲਈ ਤੇ ਸੜ ਗਏ ਨੇ। ਹੁੱਕੇ ਅਮਲੀਆਂ ਦੇ ਰੁੜ ਜਾਣ ਯਾਰੋ, ਅਮਲੀ ਮਤਲਬ ਜਿਹੜੇ ਨਸ਼ੇ ਕਰਦੇ ਨੇ, ਉਹਨਾਂ ਦੇ ਹੁੱਕੇ ਰੁੜ ਜਾਂਦੇ ਨੇ। ਡੋਰਾਂ ਵੇਖ ਕੇ ਮੀਰ ਸ਼ਿਕਾਰ ਰੋਮਨ, ਸ਼ਿਕਾਰੀ ਜਿਹੜੇ ਵੱਡੇ ਅਮੀਰ ਸ਼ਿਕਾਰੀ ਨੇ,
ਉਹ ਜਿਨ੍ਹਾਂ ਦੇ ਹੱਥੋਂ ਬਾਜ਼ ਉੱਡ ਜਾਵੇ ਉਹ ਬਸ ਡੋਰਾਂ ਵੇਖ ਕੇ ਹੀ ਰੋਂਦੇ ਨੇ। ਇਹ ਰਾਂਝੇ ਦੀ ਹਾਲਤ ਬਿਆਨ ਕਰ ਰਿਹਾ ਵਾਰਿਸ ਸ਼ਾਹ। ਉਹਨਾਂ ਹੋਸ਼ ਤੇ ਅਕਲ ਨਾਲ ਥਾਂ ਹੁੰਦਾ ਸ੍ਰੀ ਜਿਨ੍ਹਾਂ ਦੇ ਪਹੁਣ ਬਦਾਨ ਯਾਰੋ। ਬਦਾਨ ਸਭ ਤੋਂ ਵੱਡਾ ਜਿਹੜਾ ਹਥੌੜਾ ਹੁੰਦਾ ਨਾ ਲੁਹਾਰਾਂ ਦਾ, ਉਹਨੂੰ ਬਦਾਨ ਕਹਿੰਦੇ ਨੇ। ਉਹਨਾਂ ਹੋਸ਼ ਤੇ ਅਕਲ ਨਾਲ ਥਾਂ ਰਹਿੰਦਾ ਹੁੰਦਾ, ਉਹਨਾਂ ਨੂੰ ਨਾ ਅਕਲ ਹੋਸ਼ ਰਹਿੰਦਾ ਤੇ ਨਾ ਉਹਨਾਂ ਨੂੰ ਕੋਈ ਜਗ੍ਹਾ ਲੱਭਦੀ ਹੈ ਜਿਨ੍ਹਾਂ ਦੇ ਸਿਰ ਤੇ ਬਦਾਨ ਵੱਜਣ। ਹੀਰ ਲਾ ਕੇ ਘੁੰਡ ਹੈਰਾਨ ਹੋਈ ਸਤੀ ਚਿਖਾ ਦੇ ਵਿੱਚ ਮੈਦਾਨ ਯਾਰੋ। ਹੀਰ ਘੁੰਡ ਲਾ ਕੇ ਇੰਜ ਹੈਰਾਨ ਹੈ ਜਿਵੇਂ ਰਾਮ ਦੀ ਜਿਹੜੀ ਸਤੀ ਸੀ ਉਹਨੂੰ ਜਦੋਂ ਅੱਗ ਵਿੱਚ, ਮੈਦਾਨ ਦੀ ਅੱਗ ਵਿੱਚ ਉਹਨੂੰ ਸੁੱਟਿਆ ਗਿਆ ਸੀ, ਉਂਝ ਹੋਈ ਹੈ। ਤਿੱਖਾ ਦੀਦੜਾ ਵਾਂਗ ਮਹਾਸਤੀ ਦੇ, ਯਾਨੀ ਉਹਦੀ ਜਿਹੜੀਆਂ ਅੱਖਾਂ ਨੇ ਉਹ ਮਹਾਸਤੀ ਵਾਂਗ ਨੇ। ਮੱਲ ਖੜੀ ਸੀ ਇਸ਼ਕ ਮੈਦਾਨ ਯਾਰ, ਤੇ ਉਹ ਇਸ਼ਕ ਦੇ ਮੈਦਾਨ ਦੇ ਵਿੱਚ ਖੜੀ ਹੈ, ਮਤਲਬ ਉਹ ਕਾਇਮ ਦਾਇਮ ਖੜੀ ਹੈ। ਵਿੱਚ ਓਢਣੀ ਸਹਿਮ ਦੇ ਨਾਲ ਛੁਪੀ, ਆਪਣੀ ਜਿਹੜੀ ਉਹਦੀ ਓਢਣੀ ਹੈ, ਕੰਬਲ ਹੈ ਜਾਂ ਦੁਪੱਟਾ ਹੈ, ਉਹਦੇ ਵਿੱਚ ਲੁਕੀ ਹੈ। ਜਿਵੇਂ ਵਿੱਚ ਕੁਰਬਾਨ ਕਮਾਨ ਯਾਰੋ, ਜਿਵੇਂ ਕਮਾਨ ਜਿਹੜੀ ਹੈ ਉਹ ਕਮਾਨਦਾਨ ਦੇ ਵਿੱਚ ਰੱਖੀ ਹੁੰਦੀ ਹੈ, ਇਵੇਂ ਓਢਣੀ ਦੇ ਵਿੱਚ ਹੈ। ਮਤਲਬ ਹੈ ਕਮਾਨ ਜਿਸ ਤੋਂ ਕੋਈ ਵੀ ਤੀਰ ਨਿਕਲ ਜਾਣਾ। ਚੁੱਪ ਛਲ ਹੋ ਬੋਲਣੋਂ ਰਹੀ ਜੱਟੀ, ਬਿਨਾਂ ਰੂਹ ਦੇ ਜਿਵੇਂ ਇਨਸਾਨ ਯਾਰੋ। ਇਹ ਤਾਂ ਸਾਫ਼ ਹੀ ਹੈ। ਵਾਰਿਸ ਸ਼ਾਹ ਦੋਵੇਂ ਪਰੇਸ਼ਾਨ ਹੋਏ ਜਿਵੇਂ ਪੜ੍ਹਿਆ ਲਾਹੌਲ ਸ਼ੈਤਾਨ ਯਾਰੋ। ਲਾਹੌਰ ਪੜ੍ਹ ਕੇ ਸ਼ੈਤਾਨ ਨੂੰ ਨਸਾਇਆ ਜਾਂਦਾ ਨਾ, ਲਾਹੌਲ ਵਾਲਾ ਕੂਆ ਤੋਂ ਪੜ੍ਹ ਕੇ। ਤੇ ਇਹ ਵੀ ਉਂਝੀ ਪਰੇਸ਼ਾਨ ਨੇ ਜਿਵੇਂ ਲੋਕ ਲਾਹੌਲ ਵਾਲਾ ਕੂਆ ਤੋਂ ਪੜ੍ਹ ਕੇ ਸ਼ੈਤਾਨ ਨੂੰ ਨਸਾਉਣ ਵੇਲੇ ਹੁੰਦੇ ਨੇ। ਚਲੋ ਜੀ ਅੱਗੇ। ਡਾਕਟਰ ਸਾਹਿਬ ਇਹ ਸੱਤੀ ਜਿਹੜੀ ਹੈ ਇਹ ਉਹ ਹੀ ਹੈ ਜਿਹੜੀ ਹਾਂ ਉਹ ਹੀ ਸਤੀ ਹੈ, ਰਾਮ ਵਾਲੀ ਸਤੀ। ਨਹੀਂ ਡਾਕਟਰ ਸਾਹਿਬ, ਰਾਮ ਵਾਲੀ ਸੱਤੀ ਵੀ ਇਹ ਸਹਿਤੀ, ਇਹ ਸਹਿਤੀ ਵੀ ਨਹੀਂ ਹੈ ਤੇ ਇਹ ਸੱਸੀ ਵੀ ਨਹੀਂ ਹੈ। ਇਹ ਸੀਤਾ ਰਾਮ ਸੱਤੀ, ਬਿਲਕੁਲ ਸੀਤਾ। ਅੱਛਾ ਮਿੱਕੀ ਪਤਾ ਕਿਆ ਸਮਝ ਆਈ, ਇਹ ਉਹ ਸੱਤੀ ਹੈ ਜਿਹੜੀ ਜਦੋਂ ਔਰਤਾਂ ਰੰਡੀਆਂ ਹੋਈ ਗਸ਼ੀਆਂ ਤੇ ਉਹ ਅੱਗੇ ਛਾਲ ਮਾਰੀ, ਉਹ ਵਾਲੀ ਸੱਤੀ। ਇਹ ਜਿਹੜੀ ਰਾਮ ਦੀ ਸੀਤਾ ਸੀ, she had to prove her honor, ਉਹ ਕਹਿੰਦੇ ਸੀ ਕਿ ਇਹਨੂੰ ਅੱਗ ਦੇ ਵਿੱਚੋਂ ਕੱਢੋ ਕਿ you know to prove her honor and her purity, ਉਹਨੂੰ ਵੀ ਵਿੱਚੋਂ ਕੱਢਣਾ, ਉਹਦੇ ਵਿੱਚੋਂ ਕੱਢਿਆ ਸੀ, ਸੀਤਾ ਨੂੰ ਵੀ ਅੱਗ ਚੋਂ ਹੀ ਕੱਢਿਆ ਸੀ। अच्छा मुझे नहीं मिकी ये स्टोरी नहीं पता सी। ਹਾਂਜੀ ਕਿਉਂਕਿ ਉਹ ਰਾਵਣ ਦੇ ਉਹਦੇ ਕਬਜ਼ੇ ਉਹਨੂੰ ਵੀ ਅੱਗ ਵਿੱਚੋਂ ਲੰਘਣਾ ਪਿਆ ਸੀ ਨਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ। ਉਹਨੂੰ ਆਪਣਾ ਆਨਰ ਔਰ ਆਪਣੀ ਪਿਓਰਿਟੀ ਦਾ ਦੇਣ ਨੂੰ ਉਹਦਾ ਉਹ, ਕਿਉਂਕਿ ਸ਼ੀ ਸਟੇਡ ਇਨ ਆਪਣਾ ਰਾਵਣ ਦੇ ਉੱਥੇ ਰਹੀ ਸੀ ਨਾ, ਸੋ ਦੈਟਸ ਵਾਈ ਸ਼ੀ ਹੈਡ ਟੂ ਪ੍ਰੂਵ ਹਰਸੈਲਫ। ਜੀ ਠੀਕ। So can I just say from this band, is it that he is like ready for war? Is that, can we say it like that or no? Like because of the Orni expression that she's got weapons like underneath, or am I misunderstanding? ਮਤਲਬ ਇਹ ਹੈ ਕਿ ਉਹ ਓੜਨੀ ਦੇ ਵਿੱਚ ਲਈ ਤੋਂ ਨੇ ਓੜਨੀ ਹੈ, ਸਹਿਮੀ ਵੀ ਹੈ, ਲੇਕਿਨ ਉਹਦਾ ਸਾਰਾ ਕੁਝ ਜਿਹੜਾ ਹੈ ਉਹ ਇੱਕ ਕਮਾਨ ਦੀ ਤਰ੍ਹਾਂ ਹੈ, ਇੱਕ ਵਾਰੀਅਰ ਦੀ ਤਰ੍ਹਾਂ ਹੈ। Okay, ਠੀਕ, thank you। ਹਾਂਜੀ ਅਗਲਾ ਮੈਂ ਪੜ੍ਹਦਾ ਜੀ। ਹਾਂਜੀ। ਰਾਂਝਾ ਆਖਦਾ ਜਾ ਕੀ ਵੇਖਣੀ ਹੈ, ਬੁਰਾ ਮੌਤ ਸੀ ਇਹ ਵਿਯੋਗ ਹੈ ਨੀ, ਪਏ ਧਾੜਵੀ ਲੁੱਟ ਲੈ ਚੱਲੇ ਮੈਨੂੰ, ਇਹ ਦੁੱਖ ਕੀ ਜਾਣਦਾ ਲੋਗ ਹੈ ਨੀ, ਮਿਲੀ ਸੈਦੇ ਨੂੰ ਹੀਰ ਤੇ ਸਵਾਹ ਮੈਨੂੰ, ਤੇਰਾ ਨਾਮ ਦਾ ਅਸਾਂ ਨੂੰ ਟੋਗ ਹੈ ਨੀ, ਬੁੱਕਲ ਲੇਫ ਦੀ ਤੇ ਜੱਫੀ ਮੋਟੀਆਂ ਦੀ, ਇਹ ਰੁੱਤ ਸਿਆਲ ਦਾ ਭੋਗ ਹੈ ਨੀ, ਸੌਂਕਣ ਰਨ ਗਵਾਂਡ ਕੁਪੱਤਿਆਂ ਦਾ, ਭਲੇ ਮਰਦ ਦੇ ਬਾਪ ਦਾ ਰੋਗ ਹੈ ਨੀ, ਖੁਸ਼ੀ ਨਿਤ ਹੋਮਣ ਮਰਦ ਫੁੱਲ ਵਾਂਗੂ, ਘਰੀ ਜਿਨ੍ਹਾਂ ਦੇ ਨਿਤ ਦਾ ਸੋਗ ਹੈ ਨੀ, ਤਿਨਾਂ ਵਿੱਚ ਜਹਾਨ ਕੀ ਮਜ਼ਾ ਪਾਇਆ, ਗਲੇ ਜਿਨ੍ਹਾਂ ਦੇ ਰੇਸ਼ਤਾ ਜੋਗ ਹੈ ਨੀ,
ਜਿਹੜਾ ਬਿਨਾ ਖੁਰਾਕ ਦੇ ਕਰੇ ਕੁਸ਼ਤੀ, ਉਹ ਮਰਦ ਨੂੰ ਜਾਣੀਏ ਫੋਗ ਹੈ ਨਹੀਂ। ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ, ਬਾਕੀ ਜਿਨ੍ਹਾਂ ਦੀ ਜ਼ਿਮੀ ਤੇ ਚੋਗ ਹੈ ਨਹੀਂ। ਜਦੋਂ ਕਦੋਂ ਮਹਿਬੂਬ ਨਾ ਛੱਡਣਾ ਏ, ਕਾਲਾ ਨਾਗ ਖੁਦਾਏ ਦੇ ਜੋਗ ਹੈ ਨਹੀਂ। ਕਾਉ ਕੂੰਜ ਨੂੰ ਮਿਲੀ ਤੇ ਸ਼ੇਰ ਫਾਵੀ, ਵਰ ਸ਼ਾਹ ਇਹ ਤੁਰੋਂ ਸੰਜੋਗ ਹੈ ਨਹੀਂ। ਅੱਛਾ, ਰਾਂਝਾ ਆਖਦਾ ਇਹ ਹੁਣ ਹੀਰ ਨੂੰ ਕਹਿ ਰਿਹਾ, ਜਾ ਕੀ ਵੇਖਣੀ ਹੈ, ਬੁਰਾ ਮੌਤ ਥੀ ਇਹ ਵਿਜੋਗ ਹੈ ਨਹੀਂ। ਵਿਛੋੜਾ ਜਿਹੜਾ ਹੈ ਮੌਤ ਤੋਂ ਵੀ ਬੁਰਾ ਹੈ। ਪੈ ਧਾੜ ਵੀ ਲੁੱਟ ਲੈ ਚਲੇ ਮੈਨੂੰ, ਡਾਕੂ ਜਿਹੜੇ ਨੇ ਉਹ ਮੈਨੂੰ ਲੁੱਟ ਕੇ ਲੈ ਚਲੇ ਨੇ। ਇਹ ਦੁੱਖ ਕੀ ਜਾਣਦਾ ਲੋਕ ਹੈ ਨਹੀਂ, ਮਿਲੀ ਸੈਦੇ ਨੂੰ ਹੀਰ ਤੇ ਸੁਆਹ ਮੈਨੂੰ, ਤੇਰਾ ਨਾਮ ਤੇ ਅਸਾਂ ਨੂੰ ਟੋਕ ਹੈ ਨਹੀਂ। ਸੈਦੇ ਨੂੰ ਤੇ ਹੀਰ ਮਿਲ ਗਈ ਤੇ ਮੈਨੂੰ ਆਪਣਾ ਰਾਖ ਮਿਲੀ, ਸੁਆਹ ਮਿਲ ਗਈ, ਤੇ ਤੇਰੇ ਨਾਂ ਤੇ ਮੈਨੂੰ ਤਾਨਾ ਹੈ ਸਾਰੀ ਦੁਨੀਆ 'ਚ। ਬੁੱਕਲ ਲੇਵ ਦੀ ਜੱਫੀਆਂ ਵੋਟੀਆਂ ਦੀਆਂ, ਲਹਾਵ ਦੀ ਬੁੱਕਲ ਹੋਵੇ ਤੇ ਵੋਟੀਆਂ ਜੱਫੀਆਂ ਪਾਈਆਂ ਹੋਣ, ਇਹ ਰੁੱਤ ਸਿਆਲ ਦਾ ਭੋਗ ਹੈ ਨਹੀਂ। ਇਹ ਰੁੱਤ ਸਿਆਲ ਦੀ ਜਿਹੜਾ ਮੌਸਮ ਹੈ ਉਹਦਾ ਭੋਗ, ਉਹਦਾ ਸਵਾਦ ਜਿਹੜਾ ਹੈ ਉਹ ਇਹੋ ਹੀ ਹੈ। ਸੌਕਣ ਰੰਨ ਗਵਾਂਢ ਕੁਪੱਤਿਆਂ ਦਾ, ਇੱਕ ਤੇ ਸੌਕਣ ਰੰਨ ਤੁਹਾਡੇ ਬੰਦੇ ਦੇ ਘਰ ਹੋਵੇ ਤੇ ਕੁਪੱਤਿਆਂ ਦਾ ਝਗੜੇਲੂ ਲੋਕਾਂ ਦੀ ਗਵਾਂਢ ਹੋਵੇ, ਤੇ ਭਲੇ ਮਰਦ ਦੇ ਬਾਪ ਦਾ ਰੋਗ ਹੈ ਨਹੀਂ। ਤੇ ਚੰਗਾ ਭਲਾ ਜਿਹੜਾ ਮਰਦ ਹੈ ਉਹਦੇ ਵਾਸਤੇ ਉਹ ਬਹੁਤ ਵੱਡਾ ਰੋਗ ਹੁੰਦਾ ਹੈ, ਬੜੀ ਵੱਡੀ ਬਿਮਾਰੀ ਹੁੰਦੀ ਹੈ। ਖੁਸ਼ੀ ਕਿਤ ਹੋਵਣ ਮਰਦ ਫੁੱਲ ਵਾਂਗੂ, ਘਰੀ ਜਿਨ੍ਹਾਂ ਦੇ ਨਿਤ ਦਾ ਸੋਗ ਹੈ ਨਹੀਂ। ਉਹ ਮਰਦ ਜਿਹੜੇ ਨੇ ਉਹ ਫੁੱਲ ਵਾਂਗੂ ਕਿਵੇਂ ਖੁਸ਼ ਹੋ ਸਕਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਿਤ ਰੋਜ਼ ਦਾ ਸੋਗ ਪਿਆ ਹੋਵੇ। ਤਿਨਾਂ ਵਿੱਚ ਜਹਾਨ ਕੀ ਮਜ਼ਾ ਪਾਇਆ, ਜਿਨ੍ਹਾਂ ਗੱਲ ਹੈ ਦੇ ਰੇਸ਼ ਦਾ ਜੋਗ ਹੈ ਨਹੀਂ। ਰੇਸ਼ ਦਾ ਮਤਲਬ ਹੈ ਧਾਗਾ। ਤਿਨਾਂ ਵਿੱਚ ਜਹਾਨ ਕੀ ਮਜ਼ਾ ਪਾਇਆ, ਉਹਨਾਂ ਨੇ ਜਹਾਨ 'ਚ ਸਵਾਦ ਕੀ ਲਿਆ ਜਿਨ੍ਹਾਂ ਨੇ ਗਲ ਵਿੱਚ ਜੋਗ ਦਾ ਧਾਗਾ ਪਾ ਲਿਆ। ਜਿਹੜਾ ਬਿਨਾਂ ਖੁਰਾਕ ਦੇ ਕਰੇ ਕੁਸ਼ਤੀ, ਉਸ ਮਰਦ ਨੂੰ ਜਾਣੀਏ ਭੋਗ ਹੈ ਨਹੀਂ। ਇਹ ਤੇ ਤੁਹਾਨੂੰ ਸਾਹਮਣੇ ਹੀ ਹੈ, ਕੋਈ ਖਾਸ ਦੱਸਣ ਵਾਲੀ ਗੱਲ ਨਹੀਂ। ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ, ਬਾਕੀ ਜਿਨ੍ਹਾਂ ਦੀ ਜ਼ਿਮੀ ਤੇ ਚੋਗ ਹੈ ਨਹੀਂ। ਭਾਵੇਂ ਅਸਮਾਨ ਵੀ ਡਿੱਗ ਪਵੇ ਤੇ ਉਹ ਲੋਕ ਨਹੀਂ ਮਰਦੇ, ਉਹ ਛਾਵਾਂ ਨਹੀਂ ਮਰਦੀਆਂ ਜਿਨ੍ਹਾਂ ਦੀ ਚੋਗ ਮਤਲਬ ਖੁਰਾਕ ਚੁਗਣਾ ਤੋਂ ਹੈ। ਜਿਨ੍ਹਾਂ ਦੀ ਖੁਰਾਕ ਅਜੇ ਰੱਬ ਨੇ ਇਸ ਜਹਾਨ ਤੇ ਲਿਖੀ ਹੈ, ਉਹਨਾਂ ਉੱਤੇ ਅਸਮਾਨ ਵੀ ਡਿੱਗ ਪਵੇ ਤੇ ਉਹਨਾਂ ਤਾਂ ਵੀ ਨਹੀਂ ਮਰਨਾ। ਜਦੋਂ ਕਦੋਂ ਮਹਿਬੂਬ ਨਾ ਛੱਡਣਾ ਹੈ, ਕਾਲਾ ਨਾ ਖੁਦਾ ਦਾ ਜੋਗ ਹੈ ਨਹੀਂ। ਮਤਲਬ ਕਦੀ ਵੀ ਮਹਿਬੂਬ ਨੂੰ ਨਹੀਂ ਛੱਡਣਾ, ਤੇ ਜਿਹੜਾ ਜੋਗ ਹੈ ਇਹ ਰੱਬ ਦਾ ਕਾਲਾ ਨਾਗ ਹੈ। ਕੂੰਜ ਕਾਉ ਨੂੰ ਮਿਲੇ ਤੇ ਸ਼ੇਰ ਫੂਈ, ਯਾਨੀ ਕਾਂ ਨੂੰ ਕੂੰਜ ਮਿਲ ਜਾਂਦੀ ਹੈ, ਮਤਲਬ ਬਜਾਏ ਬਾਜ਼ ਦੇ ਕਾਂ ਨੂੰ ਮਿਲ ਜਾਂਦੀ ਹੈ, ਤੇ ਸ਼ੇਰ ਫੂਈ ਤੇ ਸ਼ੇਰ ਜਿਹੜਾ ਹੈ ਉਹਨੂੰ ਆਪਣਾ ਨਿੱਕਾ ਜਿਹਾ ਜਾਨਵਰ ਹੁੰਦਾ ਹੈ, ਫੂਈ ਜਿਹੜੀ ਹੈ। ਵਾਰਿਸ਼ਾ ਇਹ ਧੁਰੋਂ ਸੰਜੋਗ ਹੈ ਨਹੀਂ। ਵਾਰਿਸ਼ਾ ਇਹ ਬਹੁਤ ਚਿਰਾਂ ਦੇ ਉੱਤੋਂ, ਯਾਨੀ ਸ਼ੁਰੂ ਤੋਂ ਹੀ ਇਹ ਰਿਸ਼ਤਾ ਬਣਿਆ ਹੈ ਕਿ ਕੂੰਜ ਕਾਂ ਨੂੰ ਮਿਲ ਜਾਂਦੀ, ਇਹ ਮਤਲਬ ਕਹਿ ਰਿਹਾ। ਇਹ ਡਾਕਟਰ ਸਾਹਿਬ ਸਾਡੇ ਇੱਥੇ ਲਿਖਿਆ ਹੈ ਕਿ ਕਾਉ ਕੂੰਜ ਨੂੰ ਮਿਲੀ ਤੇ ਸ਼ੇਰ ਫਾਹੀ, ਜਿਹੜਾ ਫਾਹੀ 'ਚ ਸ਼ੇਰ ਨੂੰ ਫਸਾ ਲੈਂਦੇ ਨੇ, ਵਾਰਿਸ਼ਾ ਇਹ ਤੁਰੋਂ ਹੀ ਸੰਜੋਗ ਹੈ ਨਹੀਂ। ਫਾਹੀ ਲਿਖਿਆ ਸਰ, ਫੂਈ ਫਾਈ ਨਹੀਂ ਹੈ, ਫੂਈ। ਅੱਛਾ, ਐਨੀਮਲ ਹੁੰਦਾ ਹੈ ਛੋਟਾ ਜਿਹਾ। These last lines of Varishas are beautiful. ਹਾਂਜੀ, It's so good. ਸਰ ਜੀ ਉਹ ਸੱਪ ਦੀ ਕਿਹੜੀ ਗੱਲ ਹੈ, ਦੱਸੋ। ਅੱਲਾ ਦਾ ਸੱਪ ਕੀ ਉਹਦਾ ਕੀ what is the significance? ਮਤਲਬ ਇਹ ਹੈ ਕਿ ਵਾਰਿਸ਼ਾ ਕਹਿ ਰਿਹਾ ਕਿ ਜਿਹੜੇ ਜੋਗੀ, ਇਹ ਹੁਕਮੈਂਟ ਆਪਣਾ ਵੀ ਦੇ ਰਿਹਾ ਕਿ ਜਿਹੜਾ ਜੋਗ ਹੈ ਉਹ ਇੰਜ ਹੀ ਹੈ ਜਿਵੇਂ ਕਾਲਾ ਨਾਗ ਹੁੰਦਾ ਹੈ। ਯਾਨੀ
कि वो फेटल हुंदा है। ਕੀ ਹੁੰਦਾ? ਫੇਟਲ। अच्छा ठीक है, हाँ जी ठीक है। हाँ जी, जी मैं पढ़नी आ हाँ 608 बर वक्त जे फजल दा मींह वसे बुरा कौन मनाउंदा वुठियां नू लब यार दे आबे हयात बाजों कौन जिंदगी बख्शदा कुठियां नू ਦੋਵੇਂ ਆ ਫਿਰਾਕ ਦੀ ਮਾਰ ਲਈ ਕਰਾਮਾਤ ਮਨਾਉਂਦੀ ਰੁੱਠਿਆਂ ਨੂੰ ਵਾਰਿਸ ਮਾਰ ਕੇ ਆ ਤੇ ਸ਼ਹਿਰ ਸਾੜੋਂ ਬਾਦਸ਼ਾਹ ਜਾਣੇ ਅਸਾਂ ਮੁੱਠਿਆਂ ਨੂੰ। हाँ जी। हर वक्त जे मींह दा जे फजल दा मींह वसे, जे रहमत दा मींह बस रहा होवे ते उस मींह दे वसन नू कौन बुरा जा, कोई बुरा नहीं जानदा। लब यार दे आबे हयात बाजों, यार दे जेड़े लब हुंदे ने, लिप्स हुंदे ने, ओही आबे हयात यानी जेड़ा इटरनल वाटर है। कौन जिंदगी बख्शदा कुठियां नू, कुठियां दा मतलब वो जेड़े के मर्डर हो गए उन्हां नू जिंदगी कौन दिंदा है। दोवें आ फराक दी मार लईए, आ तू ते मैं दोवें फराक दी आ मारीए करामात मनाम दी रुठियां नू। ते जेड़ा मिरेकल ये भी हो जांदा है कि जेड़ी रुस्से हुंदे ने या बखरे होए हुंदे ने वो मिल जांदे। वारिश मार के आ ते शहर साड़ो बादशाह जाने असी मुठियां नू, ऐसी आ मार के शहर सड़ जावे ते बादशाह नू पता लग जावे कि वी हैव बीन डिसीव्ड। चलो जी अगला। ਅੱਛਾ ਡਾਕਟਰ ਸਾਹਿਬ, ਇਹਦੇ ਵਿੱਚ ਸਾਡੇ ਕੋਲ ਥੋੜ੍ਹੀਆਂ ਜਿਹੀਆਂ ਲਾਈਨਾਂ ਐਕਸਟਰਾ ਲਿਖੀਆਂ ਨੇ, ਇਹਦੇ ਬਾਰੇ ਵੀ ਦੱਸੋ ਕਿ ਅਗਲੀ ਲਾਈਨ ਹੈਗੀ ਆ ਕਿ ਤੇਰੀ ਮੇਰੀ ਪ੍ਰੀਤ ਗਈ ਲੁੜ ਐਵੇਂ ਕੌਣ ਮਿਲੇ ਹੈ ਵਾਰਾਂ ਛੁੱਟਿਆਂ ਨੂੰ ਬਾਜ ਸੱਜਣਾ ਪੀੜ ਵੰਡਾਵਿਆਂ ਦੇ ਨਿਤ ਕੌਣ ਮਨਾਵਦਾ ਰੁੱਠਿਆਂ ਨੂੰ ਬਿਨਾਂ ਤਾਲਿਆਂ ਨੇਕ ਦੇ ਕੌਣ ਮੋੜੇ ਵਾਰਿਸ ਸ਼ਾਹ ਦਿਆਂ ਦੇਹਾਂ ਪੁੱਠਿਆਂ ਨੂੰ। ਇਹ ਵੀ ਨਾਲ नहीं, ਲਿਖਿਆ। ये एडिशनल टैक्स है, ये ओरिजिनल टैक्स नहीं है। ਠੀਕ ਹੈ। चलो जी अगला आखिरी है जेड़ा अज पढ़ना है। ਹੀਰ ਨਾਲ ਫਰਾਕ ਦੇ ਆ ਮਾਰੀ ਰੱਬਾ ਵੇਖ ਸਾਡੀਆਂ ਬੁਕਨ ਬਾਈ ਅੱਗੇ ਅੱਗ ਪਿੱਛੇ ਸੱਪ ਸ਼ੀਨ ਪਾਸੇ ਸਾਡੀ ਵਾਹ ਨਾ ਚਲਦੀ ਛੋਈ ਰਾਹੇ ਇੱਕੇ ਮੇਲ ਰੰਜੇਟਰਾ ਉਮਰ ਜਾਲਾਂ ਇੱਕੇ ਦੋਆਂ ਦੀ ਉਮਰ ਦੀ ਅਲਖ ਲਾਹੀ ਐਦਾ ਕਹਿਰ ਕੀਤਾ ਦੇਸ ਵਾਲਿਆਂ ਨੇ ਇਸ ਸ਼ਹਿਰ ਨੂੰ ਕਾਦਰਾ ਅਗ ਲਾਈ। हाँ जी। हीर नाल फराक दे आ मारी रब्बा वेख साडियां भखण बाही। मतलब भखण दा मतलब है सड़दियां ने, साडे जिस्म दी साइड जिहड़ियां सड़ रहियां ने। अगे अग पिछे सप, अगे अग है साडे पिछे साडे सप खड़ा है ते पासियां दे उत्ते साइड दे उत्ते शेर ने। साडी वाह ना चलदी चौही राही, चारों पासियां चों किसे पासे भी साडी वाह नहीं चल रही। साडा मतलब असी कुछ कर नहीं पा सकते। इक्के मेल रंजेठड़ा उम्र जाला, या ते मैनू रांझा मिला दे ते मैं ओदे नाल उम्र गुजार लवां। इक्के दोहां दी उम्र दी अलख लाई, या साडी दोहां दी जिहड़ी उम्र है उन्नू खत्म कर दी, यानी मतलब सानू मार दे। ਐਡਾ ਕਹਿਰ ਕੀਤਾ ਦੇਸ ਵਾਲਿਆਂ ਨੇ ਇਸ ਸ਼ਹਿਰ ਨੂੰ ਕਾਦਰਾ ਅੱਗ ਲਾਈ। ਇਸ ਸ਼ਹਿਰ ਦੇ ਲੋਕਾਂ ਨੇ ਜਿਹੜਾ ਇੰਨਾ ਜ਼ੁਲਮ ਕੀਤਾ ਹੈ, ਇਸ ਸ਼ਹਿਰ ਨੂੰ ਰੱਬਾ ਅੱਗ ਲਾ ਦੇ। ਵਾਹ ਜੀ, ਇੱਥੋਂ ਤੱਕ ਹੈ ਅੱਜ। डॉक्टर ये पिछले क्लास भी ते क्लास भी खास तौर पर ये त्रै बंदे बस अजीब जा एक विच दुख आ, कुछ समझ नहीं आई मिकी। बड़ी पिछली क्लास भी मिकी बहुत डिस्टर्ब कीता सा, ये भी हुन करनी भी बहुत ज्यादा डिस्टर्ब। ਇਹ ਤੇ ਹੈ मतलब ਹੁਣ ਜਿਹੜਾ
ਵਾਰਿਸ ਸ਼ਾਹ ਹੈ ਉਹ। ਅੱਛਾ ਬਾਈ ਦਾ ਵੇ, ਇਹਦੇ ਵਿੱਚ ਤੁਸੀਂ ਇੱਕ ਗੱਲ ਇਹ ਦੇਖੋ ਕਿ ਜਿਹੜਾ ਕਾਜ਼ੀ ਹੈ ਉਹ ਬੇਸਿਕਲੀ ਰਾਜੇ ਨੂੰ ਓਵਰ ਰੂਲ ਕਰ ਦਿੰਦਾ ਹੈ। ਮਤਲਬ ਰਾਜਾ ਇਜ਼ ਕੁਆਇਟ ਇਨ ਫੇਵਰ ਆਫ ਰਾਂਝਾ। ਬਿਲਕੁਲ ਲੇਕਿਨ ਇੱਥੇ ਫਿਰ ਦੇਖੋ ਜਿਹੜਾ ਕਾਜ਼ੀ ਹੈ, ਜਿਹੜਾ ਕਿ ਪਹਿਲੇ ਬੰਦਾਂ ਤੋਂ ਸ਼ੁਰੂ ਹੋਇਆ ਸੀ, ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ ਭਾਈਆਂ ਜ਼ਮੀਨ ਕਛ ਪਵਾਈ ਆਈ, ਵੱਡੀ ਦੇ ਕੇ ਭੋਏ ਦੇ ਬਣੇ ਵਾਰਸ। ਜਿਹੜਾ ਕਾਜ਼ੀ ਦਾ ਕਰੈਕਟਰ ਹੈ ਉਹ ਪੂਰੀ ਹੀਰ ਵਾਰਿਸ ਸ਼ਾਹ ਦੇ ਵਿੱਚ ਇੱਕ ਹੀ ਹੈ, ਇੱਕ ਵਿਲਨ ਦਾ ਕਰੈਕਟਰ। and powerful. ਹਾਂ, ਤੇ ਉਹ ਹੀਰ ਜਿਹੜੀ ਹੈ ਰਾਜਾ ਨਹੀਂ ਬਲਕਿ ਜਿਹੜਾ ਕਾਜ਼ੀ ਹੈ ਉਹ ਫੈਸਲਾ ਕਰਦਾ ਹੈ ਕਿ ਹੀਰ ਜਿਹੜੀ ਆ ਉਹ ਖੇੜਿਆਂ ਨੂੰ ਮਿਲ ਜਾਏਗੀ। ਅੱਛਾ, ਹੁਣ ਇੱਥੇ ਜਿਹੜਾ ਅਗਰ ਦੁਨੀਆ ਦੇ ਟ੍ਰੈਡੀਸ਼ਨ ਦੇ ਮੁਤਾਬਕ ਹੋਵੇ ਤੇ ਕਾਜ਼ੀ ਦੇ ਫੈਸਲੇ ਤੋਂ ਬਾਅਦ ਤੇ ਕੁਝ ਨਹੀਂ ਹੋ ਸਕਦਾ। ਲੇਕਿਨ ਹੁਣ ਇੱਥੇ ਦੋਵੇਂ ਜਿਹੜੇ ਨੇ ਹੀਰ ਤੇ ਰਾਂਝਾ ਉਹ ਕੋਈ ਮੁਜਜ਼ੇ ਦੀ ਤਲਬਗਾਰ ਨੇ। ਔਰ ਤੁਸੀਂ ਵੇਖੋ ਕਿ ਵਾਰਿਸ ਸ਼ਾਹ ਨੇ ਥਰੂ ਆਊਟ ਆਪਣੀ ਲਿਖਤ ਦੇ ਮੁਜਜ਼ਿਆਂ ਤੋਂ ਕਾਫੀ ਪਰਹੇਜ਼ ਕੀਤਾ ਹੈ, ਮੁਜਜ਼ੇ ਨਹੀਂ ਕਰਵਾਏ ਜਿਵੇਂ ਦਮੋਦਰ ਦਾਸ ਦੇ ਵਿੱਚ ਨੇ, ਜਿਵੇਂ ਦੂਸਰੇ ਕਿੱਸਿਆਂ ਦੇ ਵਿੱਚ ਹੁੰਦੇ। ਪਰ ਆਖਰ ਜਿਹੜੀ ਕਨਕਲੂਜਨ ਹੈ ਉਹਦੇ ਉੱਤੇ ਉਹਨੂੰ ਵੀ ਮੁਜਜ਼ਾ ਕਰਵਾਉਣਾ ਪੈ ਰਿਹਾ ਹੈ। ਅੱਛਾ, ਇੱਕ ਤੇ ਇਹਦੀ ਹੈ ਤੇ ਦੂਜੀ ਇਹਦੀ ਇਹ ਹੈਗੀ ਹੈ ਕਿ ਜੇ ਸਿੰਬੋਲਿਕਲੀ ਵੇਖੋ ਤੇ ਹੀਰ ਤੇ ਰਾਂਝਾ ਜਿਸ ਜੋਗ ਔਰ ਜਿਸ ਇਸ਼ਕ ਦੇ ਸਾੜ ਵਿੱਚੋਂ ਲੰਘ ਚੁੱਕੇ ਨੇ ਤੇ ਉਹਨਾਂ ਦੀਆਂ ਸਾਹਾਂ ਵੀ ਅੱਗ ਬਣ ਚੁੱਕੀਆਂ ਨੇ। ਇਸ ਲਈ ਉਹ ਆਪਣੇ ਸਾਹ ਨਾਲ ਵੀ ਸ਼ਹਿਰ ਨੂੰ ਸਾੜ ਸਕਦੇ। ਇਹ ਵੀ ਇੱਕ ਇੰਟਰਪ੍ਰੀਟੇਸ਼ਨ ਇਹਦੀ ਹੋ ਸਕਦੀ ਹੈ। ਚਲੋ ਹੁਣ ਅਗਲੀ ਵਾਰ ਇੱਕ ਚੀਜ਼ ਡਾਕਟਰ ਸਾਹਿਬ ਮੈਂ ਕਮੈਂਟ ਕਰਨਾ ਚਾਹਣੀ ਹਾਂ, ਸੌਰੀ ਟੂ ਇੰਟਰਪਟ। ਇਹ ਜਿਹੜੀ ਇਹ ਹੁਣ ਆ ਕੇ ਬਣੀ ਨਾ ਰਾਂਝੇ ਹੀਰ ਅਪਰ ਤੇ ਉਹ ਜਿਸ ਤਰ੍ਹਾਂ ਸੂ ਮਤਲਬ ਕਰਸ ਹੀ ਕਰਨੇ ਪਏ ਨਾ, ਬਦਦੁਆ ਹੀ ਦੇਣੇ ਪਏ। ਇਹ ਤੇ ਬੜੀ ਇੱਕ ਪ੍ਰੋਫੈਟਿਕ ਚੀਜ਼ ਹੀ, ਕਿਉਂਕਿ ਅਸਾਂ ਇਸਲਾਮਿਕ ਟ੍ਰੈਡੀਸ਼ਨ ਵਿੱਚ ਵੀ ਤੱਕਣੇ ਆ ਜਿਹੜੇ ਸਾਰੇ ਪ੍ਰੋਫਿਟ ਸੇ ਉਹਨਾਂ ਉਹ ਕੋਸ਼ਿਸ਼ ਕਰਨੇ ਪੂਰਾ ਸਮਾਜ ਠੀਕ ਕਰਨੇ ਨੀ, ਲੋਕਾਂ ਨਾਲ ਸਾਲ ਆ ਸਾਲ ਉਹ ਸਮਾਜ ਠੀਕ ਕਰਨੇ ਦੀ ਕੋਸ਼ਿਸ਼ ਕਰਨੇ ਤੇ ਫਿਰ ਲੋਕ ਜਦੋਂ ਐਕਸੈਪਟ ਨਹੀਂ ਕਰਨੇ ਤੇ ਫਿਰ ਇੱਕ ਵਕਤ ਅਸ਼ਣਾ ਕਿ ਉਹ ਫਿਰ ਮੋਜਾ ਹੋਣਾ ਜਾਂ ਤੁਸੀਂ ਕਰਸ ਆਖੀ ਕਿਨੋ ਤੇ ਉਹ ਜਿਹੜੀ ਸੁਸਾਇਟੀ ਹੈ ਉਹ ਬਸ ਫਿਰ ਜ਼ਮੀਨ ਸੂਈ ਖਤਮ ਹੋਈ ਗਸ਼ੀ। ਇਹ ਇੱਕ ਸੌਰਟ ਆਫ ਜਿਹੜੀ ਇਹ ਉਸਨੇ ਮਿਕੀ ਬਿਲਕੁਲ ਇੱਕ ਝਲਕ ਇਸ ਵਿੱਚ ਦਿਸੀ ਕਿ ਬਿਲਕੁਲ ਉਹੀ ਆ, ਇਹ ਉਹੀ ਹੈ। ਔਰ ਇਹਦੇ ਵਿੱਚ ਤੁਸੀਂ ਇਹ ਵੀ ਦੇਖੋ ਕਿ ਜਿਹੜੇ ਵਾਰਿਸ ਸ਼ਾਹ ਤੋਂ ਵੱਖ ਦੂਜੇ ਜਿਹੜੇ ਹੀਰ ਲਿਖਣ ਜਿਨ੍ਹਾਂ ਦੀ ਹੀਰ ਮਸ਼ਹੂਰ ਹੈ, ਜਿਵੇਂ ਮਸਲਨ ਦਮੋਦਰ ਦਾਸ ਹੈ, ਤੇ ਉਹਦੀ ਹੀਰ ਵਿੱਚ ਕਹਾਣੀ ਜਿਹੜੀ ਹੈ ਨਾ ਇੱਥੇ ਇਹ ਜਿੱਥੇ ਹੁਣ ਆ ਗਈ ਹੈ, ਇੱਥੇ ਕਹਾਣੀ ਕਨਕਲੂਡ ਹੋ ਜਾਂਦੀ ਹੈ ਕਿ ਜਿਹੜਾ ਰਾਜਾ ਹੈ ਉਹ ਹੀਰ ਰਾਂਝੇ ਨੂੰ ਦੇ ਦਿੰਦਾ ਹੈ ਤੇ ਜਿਹੜਾ ਕਾਜ਼ੀ ਹੈ ਉਹ ਵੀ ਇਤਰਾਜ਼ ਨਹੀਂ ਕਰਦਾ। ਕਾਜ਼ੀ ਵੀ ਹੀਰ ਨੂੰ ਦੇਣ ਦੇ ਵਿੱਚ ਰਾਜ਼ੀ ਹੈ ਰਾਂਝੇ ਨੂੰ, ਤੇ ਦੋਵੇਂ ਜਿਹੜੇ ਨੇ ਉਹ ਫਿਰ ਕਿਸੇ ਕਹਿੰਦਾ ਜੀ ਦੋਵਾਂ ਨੂੰ ਕਾਲੇ ਘੋੜਿਆਂ ਵਾਲੇ ਕਿਤੇ ਲੈ ਗਏ। ਮਤਲਬ ਜਿਹੜੀ ਐਂਡਿੰਗ ਹੋ ਰਹੀ ਹੈ ਨਾ ਵਾਰਿਸ ਸ਼ਾਹ ਦੇ ਕਿਸੇ ਦੀ ਇਨ ਟ੍ਰੈਜੇਡੀ, ਇਟਸ ਅ ਟ੍ਰੈਜੇਡੀ ਇਨ ਪ੍ਰੋਗਰੈਸ। ਇਹ ਜਿਹੜੀ ਹੈ ਇਹਨੂੰ ਟ੍ਰੈਜੇਡੀ ਪਹਿਲੀ ਵਾਰੀ ਵਾਰਿਸ ਸ਼ਾਹ ਨੇ ਬਣਾਇਆ ਹੈ। ਵਾਰਿਸ ਸ਼ਾਹ ਤੋਂ ਪਹਿਲੇ ਕਿਸੇ ਹੋਰ ਹੀਰ ਲਿਖਣ ਵਾਲੇ ਨੇ ਇਹਦਾ ਐਂਡ ਟ੍ਰੈਜੇਡੀ ਨਹੀਂ ਸੀ ਕੀਤਾ। ਵਜ੍ਹਾ ਉਹਦੀ ਇਹ ਸੀਗੀ ਕਿ ਜੇ ਉਹਨੂੰ ਟ੍ਰੈਜੇਡੀ ਕਰਨ ਤੇ ਉਹਦਾ ਮਤਲਬ ਹੋਏਗਾ ਕਿ ਪੰਜਾਂ ਪੀਰਾਂ ਨੂੰ ਹੀ ਤੇ ਬਾਲਨਾਥ ਜੋਗੀ ਦੋਵਾਂ ਨੂੰ ਝੂਠਾ ਹੋ ਗਿਆ, ਕਿਉਂਕਿ ਦੋਵਾਂ ਨੇ ਹੀ ਬਖਸ਼ੀ ਆ ਉਹਨੂੰ। ਤੇ ਇਸ ਲਈ ਉਹ ਆਖਰ ਦੇ ਉੱਤੇ ਹੀਰ ਰਾਂਝੇ ਦਾ ਮਿਲਾਪ ਕਰ ਦਿੰਦੇ ਸਨ। ਇਹ ਵਾਰਿਸ ਸ਼ਾਹ ਪਹਿਲਾ ਸ਼ਾਇਰ ਹੈ ਜਿਹੜਾ ਉਹਨੂੰ ਟ੍ਰੈਜੇਡੀ ਬਣਾ ਰਿਹਾ ਹੈ, ਔਰ ਉਹ ਇਹ ਤੁਹਾਨੂੰ ਦੱਸ ਰਿਹਾ ਹੈ
ਕਿ ਜਿੰਨੇ ਮਰਜ਼ੀ ਪੀਰ ਫਕੀਰ ਤੇ ਜੋਗੀ ਜੋ ਮਰਜ਼ੀ ਕਹਿਣ, ਸੁਸਾਇਟੀ ਦੇ ਵਿੱਚ ਹੋਣਾ ਉਹੀ ਹੈ ਜਿਹੜਾ ਸੁਸਾਇਟੀ ਨੇ ਆਪਣੇ ਅਸੂਲ ਤੈਅ ਕੀਤੇ ਹੋਏ ਨੇ। ਇੱਕ ਡੰਗਰ ਚਾਰਨ ਵਾਲੇ ਨੂੰ ਕਬੀਲੇ ਦੇ ਸਰਦਾਰ ਦੀ ਧੀ ਨਹੀਂ ਮਿਲਣੀ, ਭਾਵੇਂ ਕੁਛ ਵੀ ਹੋ ਜਾਏ, ਭਾਵੇਂ ਕੋਈ ਵਲੀ ਅੱਲਾ ਆ ਜਾਏ ਤੇ ਭਾਵੇਂ 5 ਪੀਰ ਆ ਜਾਣ ਤੇ ਭਾਵੇਂ ਬਾਲ ਨਾਥ ਆ ਜਾਵੇ ਤੇ ਭਾਵੇਂ ਕੋਈ ਆ ਜਾਵੇ, ਉਹ ਨਹੀਂ ਮਿਲਣੀ। ਉਹਦਾ ਅਖੀਰ ਟ੍ਰੈਜਡੀ ਹੋਣਾ ਹੈ। So Chalo. can we say that at this point, Heer and Ranja, they've given up. They've got nothing to lose now. Boss, that this is they have nothing to lose. yeah. ਅੱਛਾ ਡਾਕਟਰ ਸਾਹਿਬ, ਇੱਕ ਹੋਰ ਮੈਂ ਗੱਲ ਕਰਨੀ ਸੀ ਕਿ ਜਿਹੜਾ ਇੱਥੇ ਕਹਿੰਦੇ ਨੇ ਕਿ ਜਾਦੂ ਮਾਰਿਆ ਜਾਂ ਅੱਗ ਲੱਗ ਗਈ, ਮੇਰਾ ਖਿਆਲ ਇਹ ਸਿੰਬੋਲਿਕ ਚੀਜ਼ ਹੈ ਕਿ ਬੇਇਨਸਾਫੀ ਦੀ ਇਸ ਵੇਲੇ ਇੰਤਹਾ ਹੋ ਗਈ ਹੈ, ਜਿਸ ਕਰਕੇ ਸਾਰੇ ਲੋਕਾਂ ਦੇ ਪਿੰਡਾਂ ਦੇ ਦਿਲਾਂ ਦੇ ਵਿੱਚ ਵੀ ਇਹ ਬੇਇਨਸਾਫੀ ਪਹੁੰਚ ਗਈ ਕਿ ਇਹ ਤਾਂ ਬਿਲਕੁਲ ਹੀ ਜ਼ੁਲਮ ਸਿਤਮ ਹੋ ਰਿਹਾ, ਉਹਦੀ ਅੱਗ ਹੈ। ਮੇਰਾ ਖਿਆਲ ਇਹ ਨਹੀਂ ਕਿ ਲਿਟਰਲੀ ਉੱਥੇ ਜਾਦੂ ਹੋਇਆ ਜਾਂ ਐਕਚੁਅਲ ਅੱਗ ਲੱਗ ਗਈ। ਮਤਲਬ ਇਹ ਹੈ ਕਿ ਉਹਨੂੰ ਜਿੰਨਾ ਮਹੀਨਿਆਂ 'ਚ ਵੀ ਲੈ ਲਓ, ਉਹ 2 ਮਹੀਨਿਆਂ 'ਚ ਹੀ ਲਿਆ ਜਾ ਸਕਦਾ ਹੈ, ਕਿਉਂਕਿ ਜਿਹੜੀ ਯੋਗ ਜਿਹੜਾ ਹੈ ਉਹਦੇ ਵਿੱਚ ਜਿਹੜੀ ਹੈ ਉਹ ਐਕਚੁਅਲ ਫਿਜ਼ੀਕਲ ਵਰਲਡ ਨੂੰ ਵਿੱਚ ਦਖਲ ਕਰਨ ਦਾ ਜਿਹੜਾ ਬਲੀਫ ਹੈ ਉਹ ਮੌਜੂਦ ਹੈ ਨਾ, ਕਿ ਬੰਦਾ ਆਪਣੀਆਂ ਸ਼ਕਤੀਆਂ ਦੇ ਨਾਲ ਫਿਜ਼ੀਕਲ ਵਰਲਡ ਨੂੰ ਇਫੈਕਟ ਕਰ ਸਕਦਾ ਹੈ। ਇਹਨੂੰ ਵੀ ਆਪਣੀ ਨਜ਼ਰ 'ਚ ਰੱਖਿਆ ਕਰੋ। ਇਹ ਗੱਲ ਹੋ ਰਹੀ ਹੈ ਉਸ ਬਿਲੀਫ ਸਿਸਟਮ ਦੇ ਤਹਿਤ। ਇਹ ਤੁਸੀਂ ਮੈਂ ਨਹੀਂ ਲਿਖ ਰਹੇ ਰੈਸ਼ਨਲ ਹੋ ਕੇ। ਲਓ ਜੀ ਫਿਰ ਇਜਾਜ਼ਤ। ਠੀਕ ਹੈ ਡਾਕਟਰ, ਮਿਹਰਬਾਨੀ। ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ। Thank you, Dr. Thank you.